ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤਾਂ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਆ, ਜਿਸ ਵਿੱਚ ਬਹੁਤ ਸਾਰੇ ਅਹਿਮ ਮਸਲੇ ਵਿਚਾਰਨ ਦੇ ਨਾਲ ਸਾਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਤੁਹਾਡੇ ਵੱਲੋਂ ਭੇਜੀਆਂ ਗਈਆਂ ਟਿੱਪਣੀਆਂ ਦਾ, ਸਵਾਲਾਂ ਦਾ। ਸੋ ਅੱਜ ਵੀ ਜੇਕਰ ਤੁਹਾਡੇ ਕੋਲ ਕਿਸੇ ਵੀ ਖਬਰ ਮੁਤਲਕ ਕੋਈ ਅਪਡੇਟ, ਕੋਈ ਸਵਾਲ, ਕੋਈ ਵੀ ਟਿੱਪਣੀ ਹੋਵੇ ਤਾਂ ਤੁਸੀਂ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਿਓ। ਪਰ ਉਸ ਤੋਂ ਪਹਿਲਾਂ ਆਓ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਜੀ। ਦਲਜੀਤ ਜੀ, ਜੇ ਖਬਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰੋਨਾ ਵਾਇਰਸ ਤੋਂ, ਯਾਨੀ ਕਿ ਕੋਵਿਡ-19 ਤੋਂ। ਕੋਵਿਡ-19 ਜਿਸ ਨੇ ਪਿਛਲੇ 7-8 ਮਹੀਨੇ ਤੋਂ ਪੂਰੇ ਵਿਸ਼ਵ ਨੂੰ, ਪੂਰੀ ਦੁਨੀਆ ਨੂੰ ਬਿਲਕੁਲ ਠੱਪ ਕਰਕੇ ਰੱਖਿਆ ਹੋਇਆ। ਅਤੇ ਜਿਹੜੇ ਉਦੋਂ ਦੇ ਹੀ ਪਿਛਲੇ 7-8 ਮਹੀਨਿਆਂ ਤੋਂ ਬਹੁਤ ਸਾਰੀਆਂ ਤਬਦੀਲੀਆਂ ਮਨੁੱਖੀ ਜੀਵਨ 'ਚ ਇਸ ਮਹਾਂਮਾਰੀ ਕਰਕੇ ਆਈਆਂ। ਅਤੇ ਉਦੋਂ ਦੇ ਹੀ ਦੁਨੀਆ ਭਰ ਦੇ ਜਿਹੜੇ ਵਿਗਿਆਨੀ ਆ ਉਹ ਇਹਦੀ ਵੈਕਸੀਨ ਲੱਭਣ 'ਚ ਲੱਗੇ ਹੋਏ ਸੀ। ਪਰ ਹੁਣ ਇੱਕ ਬਹੁਤ ਹੀ ਰਾਹਤ ਦੀ ਖਬਰ ਨਿਕਲ ਕੇ ਆ ਰਹੀ ਆ ਕਿ ਰਸ਼ੀਆ ਵੱਲੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਨੇ ਇਹ ਵੈਕਸੀਨ ਬਣਾ ਲਈ, ਕਿਉਂਕਿ ਰਸ਼ੀਆ ਦੇ ਜਿਹੜੇ ਰਾਸ਼ਟਰਪਤੀ ਆ ਪੁਤਿਨ ਹੋਣੀ, ਉਹਨਾਂ ਨੇ ਦਾਅਵਾ ਕੀਤਾ ਕਿ ਇੱਕ ਵੈਕਸੀਨ ਜਿਹੜੀ ਆ ਉਹ ਰਜਿਸਟਰ ਕਰ ਲਈ ਗਈ ਆ ਅਤੇ ਬਹੁਤ ਛੇਤੀ ਇਹਦੀ ਪ੍ਰੋਡਕਸ਼ਨ ਸ਼ੁਰੂ ਹੋਣ ਵਾਲੀ ਆ। ਕੀ ਕਹਿਣਾ ਚਾਹੋਗੇ? ਬਹੁਤ ਖੁਸ਼ੀ ਵਾਲੀ ਗੱਲ ਆ, ਖਾਸ ਤੌਰ ਤੇ ਜੇ ਇਸ ਤਰੀਕੇ ਦੇ ਹਾਲਾਤ ਬਣ ਚੁੱਕੇ ਨੇ ਸਾਰੀ ਦੁਨੀਆ ਦੇ ਜੀ, ਉਹਨਾਂ ਹਾਲਾਤਾਂ ਦੇ ਵਿੱਚ ਇਹੋ ਜਿਹੀ ਵੈਕਸੀਨ ਦਾ ਆਉਣਾ ਇੱਕ ਖੁਸ਼ਖਬਰੀ ਆ ਜੀ। ਪਰ ਇਹ ਦਵਾਈ ਇਕੱਲੀ ਰਸ਼ੀਆ ਦੇ ਵੱਲੋਂ ਨਹੀਂ ਬਣਾਈ ਗਈ, ਆਕਸਫੋਰਡ ਚਾਈਨਾ ਦੇ ਵੱਲੋਂ ਵੀ ਕਿਹਾ ਜਾਂਦਾ, ਆਪਣੇ ਇੰਡੀਆ ਤੋਂ ਵੀ ਕਿਹਾ ਜਾਂਦਾ ਕਿ ਇਹਨਾਂ ਦੀਆਂ ਵੀ ਵੈਕਸੀਨਸ ਲਗਭਗ ਤਿਆਰ ਆ ਜੀ। ਪਰ ਅਸਲ ਵਿੱਚ ਕੀ ਆ ਕਿ ਉਹਨਾਂ ਦੇ ਪ੍ਰੀਖਣ ਹੁੰਦੇ ਆ। ਰਸ਼ੀਆ ਨੇ ਪਹਿਲ ਕੀਤੀ ਆ, ਰਸ਼ੀਆ ਨੇ ਬਹੁਤ ਜਲਦੀ ਜਿਹੜੇ ਪ੍ਰੀਖਣ ਸੀ ਉਹ ਕਰ ਲਏ ਜੀ। ਪਰ ਜਿਹੜਾ ਲੈਵਲ 3 ਦਾ ਪ੍ਰੀਖਣ ਆ ਉਹ ਅਜੇ ਹੋਇਆ ਨਹੀਂ, ਇਸ ਕਰਕੇ WHO ਅਜੇ ਇਸ ਗੱਲ ਦੇ ਨਾਲ ਇਖਲਾਕ ਨਹੀਂ ਰੱਖ ਰਿਹਾ। ਉਹਨਾਂ ਨੇ ਕਿਹਾ ਕਿ ਅਸੀਂ ਅਜੇ ਇਹ ਵੈਕਸੀਨ ਬਹੁਤ ਜਲਦਬਾਜ਼ੀ ਦੇ ਵਿੱਚ ਇਹਨਾਂ ਨੇ ਤਿਆਰ ਕਰ ਲਈ ਆ ਜੀ। ਕਿਉਂਕਿ ਜਦੋਂ ਵੈਕਸੀਨ ਤਿਆਰ ਹੋ ਜਾਂਦੀ ਹੈ ਉਸ ਤੋਂ ਬਾਅਦ ਦੇਵ ਸਿੱਧੂ ਸਾਹਿਬ ਘੱਟੋ ਘੱਟ 6 ਮਹੀਨੇ 3 ਸਾਲ ਤੱਕ ਇਹ ਟਰਾਇਲ ਚੱਲਦੇ ਆ ਇਹਦੇ ਜੀ, ਤਾਂ ਕਿ ਦਵਾਈ ਜਿਹੜੀ ਬਣਾਈ ਆ ਤੇ ਉਸ ਤੋਂ ਬਾਅਦ ਕੋਈ ਸਾਈਡ ਇਫੈਕਟ ਜੇਕਰ ਹੈਗੇ ਆ ਤਾਂ ਉਹ ਆਪਾਂ ਲੱਭ ਸਕੀਏ, ਤਾਂ ਕਿ ਉਹ ਦਵਾਈ ਨੁਕਸਾਨ ਨਾ ਜ਼ਿਆਦਾ ਕਰਦੀ ਹੋਵੇ ਜੀ। ਹੁਣ ਉਹ ਜਿਹੜਾ 3rd ਫੇਜ਼ ਦਾ ਟਰਾਇਲ ਆ ਉਹ ਅਜੇ ਹੋਇਆ ਨਹੀਂ। ਇਹਦੇ ਵਿੱਚ 3rd ਫੇਜ਼ ਟਰਾਇਲ ਦੇ ਵਿੱਚ ਕੀ ਹੁੰਦਾ, ਜੋ WHO ਦੀਆਂ ਇੰਸਟਰਕਸ਼ਨਸ ਹੈਗੀਆਂ, ਗਾਈਡਲਾਈਨਸ ਹੈਗੀਆਂ ਕਿ ਇਹਨਾਂ ਨੂੰ ਫਿਰ 3rd ਪੜਾਅ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਉੱਤੇ ਕਰਨੀ ਹੁੰਦੀ ਆ। ਕਿਉਂਕਿ ਹੁਣ ਤੱਕ ਕਲੀਨਿਕਲ ਇਹਦੇ ਉੱਤੇ ਟਰਾਇਲ ਹੋਏ ਆ ਤੇ ਉਹਨਾਂ ਦੇ ਸਿੱਟੇ ਕਾਫੀ ਵਧੀਆ ਵੀ ਨਿਕਲੇ ਆ ਜੀ। ਪਰ ਮਾਹਰਾਂ ਨੇ ਇਹ ਕਿਹਾ ਆ ਕਿ ਇਹਦੇ ਜਿਹੜੇ ਟਰਾਇਲ ਵੀ ਹੋਏ ਆ ਉਹਦੇ ਵਿੱਚ ਵੀ ਇਹਨਾਂ ਦੀ ਰੇਸ਼ੋ ਜਿਹੜੀ ਆ 10% ਤੱਕ ਹੋਈ ਆ। ਪਰ ਅਸਲ ਵਿੱਚ ਰਸ਼ੀਆ ਦੇ ਜਿਹੜੇ ਵਲਾਦੀਮੀਰ ਪੁਤਿਨ ਨੇ ਉਹਨਾਂ ਨੇ ਕਿਹਾ ਵੀ ਸਾਰੇ ਠੀਕ ਹੋਏ ਆ। ਤੇ ਦੂਜਾ ਇਹ ਆ ਕਿ ਉਹ ਵੀ ਦੇਖੋ ਕਿ ਇੱਕ ਹਿੰਮਤ ਵਾਲੀ ਗੱਲ ਆ ਕਿ ਉਹਨਾਂ ਨੇ ਇਸ ਦਵਾਈ ਦਾ ਪ੍ਰੀਖਣ ਜਿਹੜਾ ਆ ਆਪਣੀ ਕੁੜੀ ਦੇ ਉੱਤੇ ਵੀ ਕੀਤਾ। ਵਲਾਦੀਮੀਰ ਕੁੜੀ ਉਹਨਾਂ ਦੀ, ਉਹਨੂੰ 38 ਡਿਗਰੀ ਟੈਂਪਰੇਚਰ ਸੀ, ਹੋ ਗਿਆ ਸੀ ਉਹਨੂੰ ਕਰੋਨਾ। ਜਦੋਂ ਉਹਨੂੰ ਪਹਿਲਾਂ ਇੰਜੈਕਸ਼ਨ ਦਿੱਤਾ ਗਿਆ ਉਸ ਤੋਂ ਬਾਅਦ 37 ਡਿਗਰੀ ਤੋਂ ਥੋੜਾ ਜਿਹਾ ਜ਼ਿਆਦਾ ਸੀ। ਦੂਜੀ ਡੋਜ਼ ਤੋਂ ਪਹਿਲਾਂ ਫੇਰ ਬੁਖਾਰ ਹੋਇਆ ਤੇ ਉਹ 2 ਦਿਨਾਂ ਦੇ ਵਿੱਚ ਠੀਕ ਹੋ ਗਈ ਤੇ ਬਿਲਕੁਲ ਕਲੀਅਰ ਹੋ ਗਿਆ ਕਰੋਨਾ ਵਾਇਰਸ। ਇਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਇਹ ਬਹੁਤ ਵਧੀਆ ਇੱਕ ਗੱਲ ਹੈਗੀ ਆ। ਤੇ ਇਸ ਦਵਾਈ ਦਾ ਨਾਂ ਉਹਨਾਂ ਨੇ ਸਪੁਤਨਿਕ ਰੱਖਿਆ ਜੀ। ਤੇ ਇਹਦੇ ਬਾਰੇ ਵੀ ਆਪਾਂ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਈਏ ਕਿ ਸਪੁਤਨਿਕ ਇੱਕ ਪਹਿਲਾ ਸੈਟੇਲਾਈਟ ਸੀ ਦੁਨੀਆ ਦਾ ਜਿਹੜਾ ਇਹਨਾਂ ਨੇ ਉੱਪਰ ਭੇਜਿਆ ਸੀ, ਜਿਹੜਾ ਆਰਟੀਫਿਸ਼ੀਅਲ ਸੈਟੇਲਾਈਟ ਆਪਾਂ ਕਹਿ ਦਈਦਾ। ਸੈਟੇਲਾਈਟ ਭੇਜਣ ਵਾਲਾ ਵੀ ਇਹ ਪਹਿਲਾ ਦੇਸ਼ ਬਣਿਆ ਸੀ, ਪਹਿਲਾ ਦੇਸ਼ ਸੀ। ਉਦੋਂ ਸੋਵੀਅਤ ਯੂਨੀਅਨ ਹੁੰਦਾ ਸੀ, ਚਲੋ ਬਾਅਦ ਵਿੱਚ ਟੁੱਟ ਗਿਆ। ਇਹ ਸੋਵੀਅਤ ਯੂਨੀਅਨ ਦੇ ਦੁਆਰਾ ਇਹ ਭੇਜਿਆ ਗਿਆ ਸੀ ਜੀ। ਦੁਨੀਆ ਦੇ ਉੱਤੇ ਸਭ ਤੋਂ ਪਹਿਲਾਂ ਜਿਹੜਾ ਮਨੁੱਖ ਨੂੰ ਭੇਜਣ ਵਾਲਾ ਵੀ ਇਹੀ ਦੇਸ਼ ਸੀ ਜਿਹਨੇ ਮਨੁੱਖ ਨੂੰ ਉੱਪਰ ਸੈਟੇਲਾਈਟ ਦੇ ਰਾਹੀਂ ਭੇਜਿਆ। ਬਿਲਕੁਲ ਆਪਣੇ ਭਾਰਤ ਦੇ ਲਈ ਵੀ ਅਹਿਮ ਹੋ ਜਾਂਦਾ ਵੀ ਆਪਣਾ ਭਾਰਤ ਦਾ ਜਿਹੜਾ 1975 ਦੇ ਵਿੱਚ ਆਰੀਆ ਭੱਟ ਭੇਜਿਆ ਗਿਆ ਜੀ, ਉਹ ਵੀ ਇਹਨਾਂ ਦੇ ਰਾਕਟ ਦੇ ਦੁਆਰਾ ਭੇਜਿਆ ਗਿਆ ਸੀ। ਇਸਰੋ ਉਦੋਂ ਤੱਕ ਸਿਰਫ ਅਜੇ ਉਪਗ੍ਰਹਿ ਪਹਿਲਾਂ ਉਹਨਾਂ ਨੇ ਬਣਾਇਆ ਸੀ, ਉਦੋਂ ਤੱਕ ਉਹਨਾਂ ਕੋਲ ਰਾਕਟ ਲਾਂਚਰ ਕੋਈ ਨਹੀਂ ਸੀ ਜੀ। ਤੇ ਰਾਕਟ ਲਾਂਚਰ ਜਿਹੜਾ ਇਹਨਾਂ ਦਾ ਕੋਸਮੋਸ ਜਿਹੜਾ ਆ ਉਹ ਯੂਜ਼ ਕੀਤਾ ਗਿਆ ਸੀ ਤੇ ਰਸ਼ੀਆ ਦੀ ਧਰਤੀ ਤੋਂ ਹੀ ਚੜਾਇਆ ਗਿਆ ਸੀ ਉੱਪਰ ਜੀ। ਫਿਰ ਇਹਨਾਂ ਨੇ ਮਨੁੱਖ ਨੂੰ ਵੀ ਉੱਥੇ ਭੇਜਿਆ ਤੇ ਆਪਾਂ ਪਿਛਲੇ 2 ਵੀਕ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਇਹਨਾਂ ਨੇ ਪੁਲਾੜ ਸਟੇਸ਼ਨ ਵੀ ਉੱਥੇ ਸਭ ਤੋਂ ਪਹਿਲਾਂ ਬਣਾਇਆ, ਬਿਲਕੁਲ ਜਿਹੜਾ ਉੱਪਰ ਸਪੇਸ ਸੈਂਟਰ ਆ ਜੀ ਜੀ ਜੀ। ਤੇ ਪਿਛਲੇ 2 ਵੀਕ ਪਹਿਲਾਂ ਬੜਾ ਵਿਵਾਦ ਉੱਠਿਆ ਸੀ, ਆਪਣੀ ਖਬਰਾਂ ਦਾ ਹਿੱਸਾ ਵੀ ਸੀ ਕਿ ਇਹਨਾਂ ਨੇ ਇੱਕ ਐਂਟੀ ਸੈਟੇਲਾਈਟ ਮਿਜ਼ਾਈਲ ਜਿਹੜੀ ਆ ਬਣਾਈ ਆ, ਉਹ ਵੀ ਇਹਨਾਂ ਨੇ ਕੀਤੀ ਆ ਜੀ। ਉਹਨਾਂ ਦਿਨਾਂ ਦੇ ਵਿੱਚ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਰਸ਼ੀਆ ਬਹੁਤ ਜ਼ਿਆਦਾ ਇਨਵੈਂਸ਼ਨਸ ਕਰਦਾ,
ਚਾਹੇ ਉਹ ਟੀਵੀ ਦੀ ਆਪਾਂ ਟੀਵੀ ਦੇ ਉੱਤੇ ਗੱਲ ਕਰ ਲਈਏ, ਚੱਲ ਜਿੱਦਾਂ ਆਪਣੇ ਦਰਸ਼ਕ ਆਪਾਂ ਨੂੰ ਦੇਖ ਰਹੇ ਆ, ਜਿੰਨੇ ਵੀ ਸਾਧਨੋਂ ਵਰਤ ਰਹੇ ਆ ਉਹਨਾਂ ਦੇ ਵਿੱਚ ਰਸ਼ੀਅਨ ਜਿਹੜੇ ਖੋਜਕਾਰੀ ਆ, ਜਿਹੜੇ ਵਿਗਿਆਨੀ ਆ, ਉਹਨਾਂ ਦੀ ਬਹੁਤ ਵੱਡੀ ਦੇਣ ਆ ਜੀ, ਚਾਹੇ ਕਿਸੇ ਵਿਗਿਆਨ ਦੇ ਖੇਤਰ ਦੇ ਵਿੱਚ। ਪਰ ਇਹ ਚੁੱਪ ਚਪੀਤੇ ਸਭ ਕੁਝ ਕਰਦੇ ਆ। ਪਰ ਦੂਜੇ ਪਾਸੇ ਸਾਡੇ ਇੰਡੀਅਨ ਨੂੰ ਇਹ ਹੈਗਾ ਕੁਝ ਕਰਨ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਰੌਲਾ ਪਾ ਲੈਂਦਾ। ਹੁਣ ਦੇਖੋ ਕਿ ਬਾਬਾ ਰਾਮਦੇਵ ਨੇ ਵੀ ਦਵਾਈ ਤਿਆਰ ਇੱਕ ਕੀਤੀ ਸੀ, ਐਡਾ ਜ਼ਿਆਦਾ ਰੌਲਾ ਪਾ ਦਿੱਤਾ ਤੇ ਜਿਹਦੀਆਂ ਅਜੇ ਤੱਕ ਕੋਈ ਬਾਅਦ ਚੋਂ ਮੁੱਕਰ ਵੀ ਗਏ ਸੀ। ਹਾਂਜੀ, ਤੇ ਕੋਈ ਬਲੀਵ ਵੀ ਨਹੀਂ ਕਰਦਾ। ਹੁਣ ਰਸ਼ੀਆ ਦੇ ਉੱਤੇ ਅਮਰੀਕਾ ਨੇ ਕੀ ਇਲਜ਼ਾਮ ਲਾਇਆ ਕਿ ਇਹ ਬਹੁਤ ਜਲਦਬਾਜ਼ੀ ਵਿੱਚ ਫੈਸਲਾ ਲਿਆ, ਕਿਉਂਕਿ ਇਸ ਵੇਲੇ ਕੀ ਦਲਜੀਤ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ WHO ਨੇ ਵੀ ਚੇਤਾਵਨੀ ਦਿੱਤੀ ਤੇ ਅਮਰੀਕਾ ਵਰਗੇ ਦੇਸ਼ਾਂ ਨੇ ਵੀ ਸਵਾਲ ਚੁੱਕੇ ਆ, ਪਰ ਜਿਸ ਤਰੀਕੇ ਨਾਲ ਰਾਸ਼ਟਰਪਤੀ ਦਾ, ਇੱਕ ਰਾਸ਼ਟਰਪਤੀ ਜਿਹੜਾ ਮੁਖੀ ਹੁੰਦਾ ਦੇਸ਼ ਦਾ, ਉਹਦੇ ਵੱਲੋਂ ਇਦਾਂ ਕਰਨਾ, ਇੱਕ ਪੂਰੀ ਦੁਨੀਆ ਨੂੰ ਸੰਬੋਧਨ ਕਰਕੇ ਇਹ ਕਹਿਣਾ ਕਿ ਉਹਨਾਂ ਵੱਲੋਂ ਜਿਹੜੀ ਵੈਕਸੀਨ ਬਣਾ ਲਈ ਗਈ ਆ ਤੇ ਆਪਣੀ ਜਿਹੜੇ ਪਰਿਵਾਰ ਤੇ ਵੀ ਉਹਦਾ ਜਿਹੜਾ ਪ੍ਰਯੋਗ ਆ ਕੀਤਾ ਗਿਆ, ਤੇ ਤੁਹਾਨੂੰ ਕੀ ਲੱਗਦਾ ਇਹਦੇ ਨਾਲ ਸ਼ੰਕੇ ਪੈਦਾ ਹੁੰਦੇ ਆ ਜਿੱਦਾਂ ਅਮਰੀਕਾ ਨੇ ਸਵਾਲ ਚੁੱਕੇ ਇਹਦੇ ਤੇ? ਅਸਲ ਵਿੱਚ ਇਹ ਹੈ ਕਿ ਇੱਕ ਕਹਿ ਲਓ ਕਿ ਇੱਕ ਸ਼ਾਖ ਬਣੀ ਹੁੰਦੀ ਹੈ ਜੀ, ਰਸ਼ੀਆ ਦੀ ਇੱਕ ਸ਼ਾਖ ਬਹੁਤ ਵਧੀਆ ਬਣੀ ਹੋਈ ਹੈ। ਬਿਲਕੁਲ, ਜੇ ਆਪਾਂ ਕੋਈ ਰਸ਼ੀਆ ਚੀਜ਼ ਖਰੀਦਦੇ ਆ, ਉਹ ਚਾਈਨਾ ਦੇ ਮਾਲ ਵਾਂਗੂ ਨਹੀਂ ਆਪਾਂ ਕਹਿ ਸਕਦੇ। ਹੁਣ ਚਾਈਨਾ ਦੇ ਮਾਲ ਦੇ ਉੱਤੇ ਇੱਕ ਸ਼ਾਖ ਹੀ ਉਹਨਾਂ ਦੀ ਬਣ ਗਈ ਕਿ ਉਹਨਾਂ ਦਾ ਮਾਲ ਜਿਹੜਾ ਘਟਿਆ ਜੀ। ਪਰ ਰਸ਼ੀਆ ਦੇ ਉੱਤੇ ਇਹੋ ਜਿਹਾ ਇਲਜ਼ਾਮ ਨਹੀਂ ਹੈਗਾ, ਪਰ ਜਿੰਨੀ ਇਹ ਕਾਹਲੀ ਕਰ ਰਹੇ ਆ, ਉਹ ਤੋਂ ਇਹ ਲੱਗਦਾ ਆ ਕਿ ਹੁਣ ਜਿਹੜੇ ਦੇਸ਼ ਆ ਉਹਨਾਂ ਨੂੰ ਵੀ ਪਤਾ ਆ, ਪੁਤਿਨ ਨੂੰ, ਕਿ ਦਵਾਈ ਤਾਂ ਤਿਆਰ ਆ, ਅਮਰੀਕਾ ਵੱਲੋਂ ਵੀ ਤਿਆਰ ਆ, ਇੰਗਲੈਂਡ ਵੱਲੋਂ ਵੀ ਤਿਆਰ ਆ, ਜਰਮਨੀ ਦੇ ਵੱਲੋਂ ਵੀ ਤਿਆਰ ਆ, ਚਾਈਨਾ ਦੇ ਵੱਲੋਂ ਵੀ ਤਿਆਰ ਆ, ਦਵਾਈਆਂ ਤਿਆਰ ਆ। ਹੁਣ ਤਾਂ ਉਹ ਹੈ ਕਿ ਜਿਹੜਾ ਪਹਿਲਾਂ ਆ ਗਿਆ ਉਹਨੇ ਬਿਜ਼ਨਸ ਕਰਨਾ। ਬਿਲਕੁਲ, ਆ ਜਿਹੜੇ ਕਿਉਂਕਿ ਰਸ਼ੀਆ ਨੇ ਇਹ ਦਾਅਵਾ ਵੀ ਇਹ ਕੀਤਾ ਕਿ ਸਾਨੂੰ ਕਾਫੀ ਜਿਹੜੇ ਆਰਡਰਸ ਮਿਲਣੇ ਸ਼ੁਰੂ ਹੋ ਗਏ ਆ, ਟੈਂਡਰਸ ਆਉਣੇ ਸ਼ੁਰੂ ਹੋ ਗਏ ਆ, ਬਹੁਤ ਸਾਰੀਆਂ ਮੈਡੀਕਲ ਜਿਹੜੀਆਂ ਕੰਪਨੀਆਂ ਉਹਨਾਂ ਨੇ ਟੈਂਡਰਸ ਵੀ ਭੇਜਿਆ ਕਿ ਇਹ ਦਵਾਈ ਬਣਾਉਣ ਦਾ ਆਰਡਰ ਦਿੱਤਾ ਜਾਵੇ। ਦੇਖੋ, ਇਹ ਕ੍ਰੂਸ਼ਲ ਟਾਈਮ ਇਦਾਂ ਦਾ ਚੱਲਦਾ ਹੈ ਕਿ ਤੁਸੀਂ ਦੇਖੋਗੇ ਪਿਛਲੇ ਮਈ ਜੂਨ ਤੋਂ ਤੁਸੀਂ ਦੇਖ ਲਓ, ਜਿਹੜੀ ਕੰਪਨੀ ਪਹਿਲਾਂ ਜਰਮਨੀ ਵਾਲਿਆਂ ਨੇ ਵੀ ਕਿਹਾ ਸੀ, ਥਾਈਲੈਂਡ ਵਾਲਿਆਂ ਨੇ ਵੀ ਕਿਹਾ ਸੀ, ਜਿਹੜੀ ਕੰਪਨੀ ਕਹਿੰਦੀ ਰਹੀ ਕਿ ਅਸੀਂ ਦਵਾਈ ਬਣਾ ਲਈ ਆ, ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਦੇਖੋ ਕਿ ਉਹਨਾਂ ਦੇ ਸ਼ੇਅਰ ਦੁੱਗਣੇ ਤਿੱਗਣੇ ਭਾਅ ਦੇ ਨਾਲ ਉੱਪਰ ਚੜੇ ਆ। ਬਿਲਕੁਲ, ਬਹੁਤ ਵੱਡਾ ਇੱਕ ਬਿਜ਼ਨਸ ਆ। ਇਹ ਤੋਂ ਹੁਣ ਪਤਾ ਆ ਲੋਕਾਂ ਨੂੰ ਅਮਰੀਕਾ ਕਿਉਂ ਹੁਣ ਕੰਡੈਮ ਕਰ ਰਿਹਾ ਇਹਨਾਂ ਨੂੰ ਕਿ ਰਸ਼ੀਆ ਸਾਡੇ ਤੋਂ ਪਹਿਲਾਂ ਨਾ ਕਮਾਈ ਕਰ ਜੇ। ਜਿੱਦਾਂ ਦੇ ਹੁਣ ਆਰਥਿਕ ਹਾਲਾਤ ਹੋਏ ਆ, ਇਹ ਤੋਂ ਪੈਸੇ ਕਮਾਉਣੇ ਚਾਹੁੰਦੇ ਆ ਦੇਸ਼, ਕਿ ਅਸੀਂ ਹੁਣ ਫਿਰ ਦੇਖੋ ਇੰਡੀਆ ਨੂੰ ਸਾਰੇ ਟਾਰਗੇਟ ਕਰ ਰਹੇ ਆ ਕਿ ਆਕਸਫੋਰਡ ਦੀ ਵੀ ਜਿਹੜੀ ਦਵਾਈ ਬਣੀ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਇੰਡੀਆ ਦੇ ਵਿੱਚ ਵੀ ਆਪਾਂ ਟਰਾਇਲ ਜਿਹੜੇ ਕਰਨੇ ਆ, ਇੰਡੀਆ ਦੀਆਂ ਕੁਝ ਕੰਪਨੀਆਂ ਆ ਉਹਨਾਂ ਨੂੰ ਵੀ ਰੈਡੀ ਕਰ ਲਿਆ। ਪਰ ਬਿਲ ਗੇਟਸ ਦਾ ਇਹ ਭਲਾ ਹੋਵੇ, ਉਹਨੇ ਕਿਹਾ ਆ ਕਿ ਇਹ ਦਵਾਈ ਬਹੁਤ ਸਸਤੇ ਰੇਟ ਦੇ ਉੱਤੇ ਦੇਣੀ ਆ, ਕੋਈ $10 ਦੇ ਕਰੀਬ, ਤੇ $250 ਰੁਪਈਆ ਬਣਨਾ ਇੰਡੀਆ ਦਾ। ਤੇ ਉਹ ਇੱਕ ਪਾਸੇ ਉਹ ਹੈਗਾ ਆ ਕਿ ਸਮਾਜ ਸੇਵੀ ਭਾਵਨਾ ਵੀ ਹੈਗੀ ਆ, ਪਰ ਦੂਜੇ ਪਾਸੇ ਇਹ ਦੇਸ਼ਾਂ ਨੂੰ ਹੈਗਾ ਆ ਕਿ ਅਸੀਂ ਦਵਾਈ ਜ਼ਿਆਦਾ ਤੋਂ ਜ਼ਿਆਦਾ ਬਣਾਈਏ। ਬਿਲਕੁਲ, ਜਿਹੜੀ ਇਹ ਮੇਰੇ ਖਿਆਲ 1 ਨੰਬਰ ਬਣਨ ਦੀ ਜਿਹੜੀ ਝੰਡੀ ਲਵਾਉਣ ਦੀ ਜਿਹੜੀ ਗੱਲ ਆ, ਮੇਰੇ ਖਿਆਲ ਉਹਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਸਵਾਲ ਆ ਉਹ ਚੁੱਕੇ ਜਾਂਦੇ ਆ। ਬਿਲਕੁਲ, ਇਹਦੇ ਨਾਲ ਜਦੋਂ ਹੁਣ ਇਹ ਦਵਾਈ ਬਣ ਜਾਂਦੀ ਆ, ਉਹਦੇ ਨਾਲ ਤੁਸੀਂ ਇਹ ਦੇਖੋ ਕਿ ਅਮਰੀਕਾ ਦੇ ਉੱਤੇ ਕੀ ਬੀਤੂਗੀ। ਇੱਕ ਪਾਸੇ ਦੁਨੀਆ ਦਾ ਪਹਿਲੇ ਨੰਬਰ ਦਾ ਦੇਸ਼ ਕਹਿਣ ਵਾਲਾ, ਸੁਪਰ ਪਾਵਰ ਕਹਿਣ ਵਾਲਾ, ਸਭ ਤੋਂ ਜ਼ਿਆਦਾ ਲੋਕ ਵੀ ਆਪਣੇ ਮਰਵਾ ਲਏ, ਦਵਾਈ ਵੀ ਨਹੀਂ ਲੱਭ ਹੋਈ। ਦਵਾਈ ਜਿਹੜੀ ਉਸ ਦੇਸ਼ ਤੋਂ ਲੱਭ ਰਿਹਾ ਜਿਹੜਾ ਉਹ ਕੱਟੜ ਦੁਸ਼ਮਣ ਮੰਨਦਾ। ਤੇ ਦੂਜੀ ਗੱਲ ਇਹ ਆ ਕਿ ਰਸ਼ੀਅਨ ਵਾਲੇ ਜਿਹੜੇ ਆ ਉਹ ਨਾਸਤਿਕ ਮੁਲਕ ਆਪਣੇ ਆਪ ਨੂੰ ਮੰਨਦਾ, ਕਮਿਊਨਿਸਟ ਮੁਲਕ ਆ। ਇੱਕ ਇਹ ਵੀ ਚਰਚਾ ਚੱਲ ਪਈ ਆ ਕਿ ਰੱਬ ਦੇ ਮੰਨਣ ਵਾਲੇ ਜਿਹੜੇ ਆ ਉਹ ਲੱਭੇ ਨਹੀਂ ਪਾਏ ਅਜੇ ਤੱਕ। ਤੇ ਬਹੁਤ ਸਾਰੀਆਂ ਇਹ ਚਰਚਾਵਾਂ ਨੇ ਜਨਮ ਦੇ ਦਿੱਤਾ ਆ ਇਸ ਵੈਕਸੀਨ ਦੇ ਨਾਲ। ਪਰ ਦੇਖੋ, ਕੁਛ ਵੀ ਚਰਚਾ, ਕੁਛ ਵੀ ਵਿਸ਼ਾ ਆ ਇਹ ਚੱਲਣਾ ਆ ਸੋਸ਼ਲ ਮੀਡੀਆ ਦੇ ਉੱਤੇ ਵੀ, ਆਪਣੇ ਸਾਰਿਆਂ ਨੇ ਵਿਚਾਰ ਦੇਣੇ ਆ। ਪਰ ਜੇ ਉਹਦੇ ਵਿੱਚੋਂ ਕੋਈ ਪੋਜ਼ਿਟਿਵ ਨਿਕਲਦਾ, ਜਿਸ ਤਰ੍ਹਾਂ ਦੇ ਨਾਲ ਮਾਰਾਮਾਰੀ ਹੋਈ ਪਈ ਆ ਇਸ ਡਿਜ਼ੀਜ਼ ਦੇ ਕਰਕੇ, ਹਰ ਮੁਹਾਜ ਦੇ ਉੱਤੇ, ਚਾਹੇ ਉਹ ਆਰਥਿਕ ਪੱਧਰ ਹੋਵੇ, ਸਮਾਜਿਕ ਪੱਧਰ ਹੋਵੇ, ਪ੍ਰਭਾਵਿਤ ਹੋਇਆ ਜੀਵਨ। ਜੇ ਉਹਨੂੰ ਕੁਛ ਰਿਆਇਤ ਮਿਲਦੀ ਆ ਤਾਂ ਆਪਾਂ ਸਵਾਗਤ ਕਰਦੇ ਹਾਂ ਇਸ ਗੱਲ ਦਾ। ਬਿਲਕੁਲ, ਕਿਉਂਕਿ ਇਸ ਵਕਤ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜੇ COVID-19 ਕਰਕੇ ਸਮਾਜਿਕ ਪੱਧਰ ਤੇ ਜਾਂ ਆਰਥਿਕ ਪੱਧਰ ਤੇ ਪੂਰੀ ਦੁਨੀਆ ਆ ਉਹ ਬਿਲਕੁਲ ਠੱਪ ਹੋਈ ਪਈ ਆ, ਜਿਹੜਾ ਮਨੁੱਖੀ ਜੀਵਨ ਉਹ ਪੂਰੀ ਤਰ੍ਹਾਂ ਜਿਹੜਾ ਬਦਲ ਗਿਆ। ਸੋ ਜੇਕਰ ਇਹਦੇ ਵਿੱਚ ਜਿਹੜੀ ਇਹ ਜੋ ਰੂਸ ਵੱਲੋਂ ਦਾਅਵੇ ਕੀਤੇ ਜਾ ਰਹੇ ਆ, ਜੇਕਰ ਇਹ ਸੱਚ ਹੁੰਦੇ ਆ ਤੇ ਬਹੁਤ ਵੱਡੀ ਪ੍ਰਾਪਤੀ ਹੋਊਗੀ, ਬਹੁਤ ਵੱਡੀ ਜਿਹੜੀ ਖਬਰ ਆ, ਜਿਹੜੀ ਵਧੀਆ ਖਬਰ ਆ, ਉਹ ਪੂਰੀ ਦੁਨੀਆ ਲਈ ਵੀ ਨਿਕਲ ਕੇ ਬਾਹਰ ਆਊਗੀ। ਬਿਲਕੁਲ, ਖਾਸ ਤੌਰ ਤੇ ਇੰਡੀਆ ਵਾਸੀਆਂ ਦੇ ਲਈ, ਕਿਉਂਕਿ ਇਸ ਵੇਲੇ ਇੰਡੀਆ ਦੇ ਵਿੱਚ ਬਹੁਤ ਮਾੜੇ ਹਾਲਾਤ ਹੋਏ। ਬਿਲਕੁਲ, ਇੰਡੀਆ ਦੇ ਕਾਫੀ ਹਾਲਾਤ, ਭਾਵੇਂ ਸੈਂਟਰ ਗਵਰਨਮੈਂਟ ਦੇ ਵੱਲੋਂ ਇਹ ਕਿਹਾ ਜਾਂਦਾ ਆ ਕਿ ਮੌਤ ਦਰ ਕਾਫੀ ਘਟੀ ਆ। ਖਾਸ ਤੌਰ ਤੇ ਮੈਂ ਕੱਲ ਮੋਦੀ ਸਾਹਿਬ ਉਹਨਾਂ ਦਾ ਬਿਆਨ ਦੇਖ ਰਿਹਾ ਸੀ। ਮੋਦੀ ਸਾਹਿਬ ਉਹਨਾਂ ਨੇ ਕਿਹਾ ਕਿ 10 ਸਟੇਟ ਹੀ ਆ, ਜੇ ਆਪਣੇ ਆਪ ਨੂੰ ਕੰਟਰੋਲ ਕਰ ਲੈਣ ਉਹ ਤੇ ਉਹ ਸਹੀ ਆ, ਬਾਕੀ ਅਸੀਂ ਸੇਫ ਆ। ਪਰ ਮੋਦੀ ਸਾਹਿਬ ਤੁਸੀਂ ਇਹ ਦੇਖੋ ਕਿ ਜਿੰਨਾ ਚਿਰ ਤੱਕ ਕੰਟਰੋਲ ਵਿੱਚ ਰਿਹਾ, ਉਹਨਾਂ ਚਿਰ ਤੱਕ ਸਾਰਾ ਕ੍ਰੈਡਿਟ ਆਪ ਲੈਂਦੇ ਰਹੇ ਆ ਕਿ ਮੈਂ ਰੋਕੀ ਰੱਖਿਆ, ਕਦੀ ਥਾਲੀਆਂ ਵਜਾ ਦਿੱਤੀਆਂ, ਕਦੀ ਦੀਵੇ ਜਗਾ ਦਿੱਤੇ, ਪਤਾ ਨਹੀਂ ਕੀ ਕੀਤਾ।
ਪਰ ਹੁਣ ਜਦੋਂ ਇਹ ਵਧਣ ਲੱਗ ਗਏ ਫਿਰ ਤੁਸੀਂ ਸਟੇਟ ਗਵਰਨਮੈਂਟ ਦੇ ਉੱਤੇ ਸਾਰਾ ਕੁਝ ਛੱਡ ਦਿੱਤਾ, ਫਿਰ ਸਾਰਾ ਸਟੇਟ ਜ਼ਿੰਮੇਵਾਰ ਆ। ਜਦੋਂ ਤਾਂ ਬਚਾਈ ਰੱਖਿਆ ਸਟੇਟ ਗਵਰਨਮੈਂਟ ਨੇ, ਉਦੋਂ ਵੀ ਤਾਂ ਸਟੇਟ ਗਵਰਨਮੈਂਟਸ ਕੰਮ ਕਰ ਰਹੀਆਂ ਸੀ। ਕਿਉਂਕਿ ਜਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਦੋਂ ਇਹ ਲੋਕਡਾਊਨ ਲੱਗਾ ਸੀ ਤਾਂ ਲੋਕਡਾਊਨ ਲਾ ਕੇ ਸਿਰਫ ਇਹੀ ਸਮਝਿਆ ਗਿਆ ਕਿ ਸ਼ਾਇਦ ਲੋਕਡਾਊਨ ਨਾਲ ਹੀ ਸਾਰਾ ਹੱਲ ਹੋ ਜਾਣਾ। ਹਾਲਾਂਕਿ ਉਸ ਲੋਕਡਾਊਨ ਦੇ ਵਿੱਚ ਇੱਕ ਨੀਤੀ ਨੂੰ ਅਖਤਿਆਰ ਕਰਨਾ ਚਾਹੀਦਾ ਸੀ, ਇੱਕ ਪ੍ਰੋਪਰ ਪਲਾਨ, ਪ੍ਰੋਪਰ ਚੈਨਲ ਥਰੂ ਜਾਣਾ ਚਾਹੀਦਾ ਸੀ। ਜਿਹੜੀਆਂ ਆਪਣੀਆਂ ਮੈਡੀਕਲ ਫੈਸਿਲਿਟੀਜ਼ ਆ ਉਹਨਾਂ ਨੂੰ ਐਕਸਪੈਂਡ ਕਰਨਾ ਚਾਹੀਦਾ ਸੀ ਤਾਂ ਜੋ ਇਦਾਂ ਦੇ ਜਿਹੜਾ ਮਾੜੇ ਹਾਲਾਤ ਬਣਦੇ ਆ ਤਾਂ ਉਹਨਾਂ ਨੂੰ ਕਾਬੂ 'ਚ ਕੀਤਾ ਜਾ ਸਕੇ। ਅਸਲ ਵਿੱਚ ਜੋ ਮੈਨੂੰ ਲੱਗਦਾ ਕਿ ਸ਼ਾਇਦ ਇਹ ਵੀ ਚਾਹੁੰਦੇ ਸੀ ਕਿ 15 ਅਗਸਤ ਤੱਕ ਦਵਾਈ ਸਾਡੀ ਕੋਈ ਬਣ ਜਵੇ ਕਰੋਨਾ ਦੀ ਜੀ। ਤੇ ਇਹਨਾਂ ਨੇ ਲਾਲ ਕਿਲੇ ਤੋਂ ਅਨਾਉਂਸ ਕਰਨਾ ਸੀ, ਜੋ ਇਹਨਾਂ ਦੀ ਪਲੈਨਿੰਗ ਲੱਗਦੀ ਸੀ। ਬਿਲਕੁਲ ਇਹ ਚਾਹੁੰਦੇ ਸੀ, ਇਹ ਵੀ ਬਿਆਨ ਕਾਫੀ ਵਿਵਾਦਾਂ 'ਚ ਆਇਆ ਸੀ ਬਈ ਇਹ 15 ਅਗਸਤ ਦੀ ਵੇਟ ਕਰ ਰਹੇ ਸੀ। ਸ਼ਾਇਦ ਦਵਾਈ ਦਾ ਕੁਝ ਨਾ ਹੋਣ ਕਰਕੇ ਇਹਨਾਂ ਨੂੰ ਰਾਮ ਮੰਦਿਰ ਵਾਲਾ ਜਿਹੜਾ ਮੁੱਦਾ ਆ ਉਹ ਮੋਹਰੇ ਲੈ ਕੇ ਆਉਣਾ ਪਿਆ ਕਿ ਤਾਂ ਕਿ ਲੋਕਾਂ ਨੂੰ ਥੋੜੀ ਜਿਹੀ ਸ਼ਾਂਤ ਜਿਹਾ ਰੱਖੀਏ। ਪਰ ਹੁਣ ਦਵਾਈ ਚਲੋ ਬਣ ਗਈ ਆ, ਪਰ ਉਹ ਜਿੱਦਾਂ ਕਹਿੰਦੇ ਹੁੰਦੇ ਆ ਪਹਿਲਿਆਂ ਦਾ ਨਾਂ ਹੁੰਦਾ ਆ, ਬਾਅਦ ਦੇ ਵਿੱਚ ਵਾਲਿਆਂ ਦਾ ਕੋਈ ਨਾਂ ਨਹੀਂ ਹੁੰਦਾ। ਪਰ ਖੈਰ ਸਾਡੀਆਂ ਜਿਹੜੀਆਂ ਹਮਦਰਦੀ ਆ, ਸਾਡੀਆਂ ਸੰਭਾਵਨਾਵਾਂ ਨਾਲ ਨੇ ਸਾਰੇ ਦੋਸਤਾਂ ਦੇ ਨਾਲ ਜਿਹੜੇ ਵੀ ਉੱਥੇ ਫੇਸ ਕਰ ਰਹੇ ਆ ਕਿਸੇ ਵੀ ਮੁਲਕਾਂ ਦੇ ਵਿੱਚ। ਪਰ ਨਾਲ ਦੀ ਨਾਲ ਤੁਸੀਂ ਸੋਸ਼ਲ ਡਿਸਟੈਂਸ ਇਹਦਾ ਜ਼ਰੂਰ ਧਿਆਨ ਰੱਖੋ ਤੇ ਬਚਣ ਦੀ ਕੋਸ਼ਿਸ਼ ਕਰੋ ਕਰੋਨਾ। ਬਿਲਕੁਲ, ਕਿਉਂਕਿ ਇਹ ਜਿਹੜੀ ਮਹਾਮਾਰੀ ਆ ਇਹਦੇ ਤੋਂ ਜਿੰਨੇ ਚਿਰ ਤੱਕ ਫਿਲਹਾਲ ਦਾਅਵੇ ਨੇ ਇਸ ਵੇਲੇ ਇਸ ਚੀਜ਼ ਦੀ ਸੱਚਾਈ ਜਾਂ ਪਰਪੱਕਤਾ ਜਿਹੜੀ ਆ ਉਹ ਅਜੇ ਤੱਕ ਸਾਹਮਣੇ ਨਹੀਂ ਆਈ। ਪਰ ਜੇਕਰ ਇਹ ਦਾਅਵੇ ਸੱਚੇ ਵੀ ਹੁੰਦੇ ਤਾਂ ਵੀ ਉਹਨਾਂ ਨੇ ਜਿਹੜਾ ਰਸ਼ੀਆ ਦਾ ਨੇ ਕਿਹਾ ਇਹ ਆ ਕਿ ਅਜੇ ਤੱਕ ਜਿਹੜੀ ਆਪਣੇ ਜਿਹੜੇ ਉਹਨਾਂ ਦੇ ਸਿਟੀਜ਼ਨ ਆ ਉਹਨਾਂ ਤੇ ਜਿਹੜੀ ਉਹਨਾਂ ਲਈ ਪ੍ਰੋਡਕਸ਼ਨ ਆ ਉਹ 1 ਅਕਤੂਬਰ ਤੋਂ ਸਟਾਰਟ ਹੋਊਗੀ। ਹਾਲਾਂਕਿ ਜਿਹੜੇ ਬਾਕੀ ਦੇਸ਼ ਆ ਉੱਥੋਂ ਤੱਕ ਦਵਾਈ ਪਹੁੰਚਦਿਆਂ ਮੇਰੇ ਖਿਆਲ ਅਗਲਾ ਸਾਲ ਲੱਗਣ ਵਾਲਾ ਹੈ। ਦੇਖੋ ਇਹ ਕਿਹਾ ਤਾਂ ਜਾ ਰਿਹਾ ਕਿ ਜਨਵਰੀ 2021 ਤੱਕ ਦਾ ਸਮਾਂ ਲੱਗ ਜਾਣਾ, ਕਿਉਂਕਿ ਕਰੋੜਾਂ ਦੀ ਸੰਖਿਆ ਦੇ ਵਿੱਚ ਲੋਕ ਨੇ ਜਿਨ੍ਹਾਂ ਨੂੰ ਇਹ ਦਵਾਈ ਦੀ ਲੋੜ ਆ ਤੇ ਇੰਨੀ ਦਵਾਈ ਬਣਨ ਦੇ ਵਿੱਚ ਕਾਫੀ ਟਾਈਮ ਵੀ ਲੱਗਣਾ ਹੈ। ਬਿਲਕੁਲ, ਇਸ ਕਰਕੇ ਉਮੀਦ ਤਾਂ ਇਹੀ ਆ ਕਿ ਜਨਵਰੀ 2021 ਤੱਕ ਇਹ ਉਪਲਬਧ ਹੋ ਜਾਣੀ ਜੀ। ਬਿਲਕੁਲ, ਸੋ ਬਿਲਕੁਲ ਉਮੀਦ ਰੱਖਦੇ ਆ ਕਿ ਜਿਹੜੀ ਇਹ ਜੋ ਵੀ ਨਿਕਲ ਕੇ ਸਾਹਮਣੇ ਆਇਆ ਇਹਦੇ ਵਿੱਚ ਸੱਚਾਈ ਹੋਵੇ ਤੇ ਜਿਹੜੀ ਮਨੁੱਖਤਾ ਲਈ ਇਹ ਚੰਗੀ ਖਬਰ ਹੋਵੇ। ਦਲਜੀਤ ਜੀ, ਆਪਾਂ ਭਾਰਤ ਦੀ ਗੱਲ ਕੀਤੀ ਤਾਂ ਮੈਂ ਪੰਜਾਬ ਵੱਲ ਜਾਣਾ ਚਾਹੂੰਗਾ। ਪੰਜਾਬ ਦੇ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣੀ ਆ, ਉਹਨਾਂ ਨੇ ਆਖਰ ਨਾ ਟਾਈਮ ਥੋੜਾ ਰਹਿ ਗਿਆ, 2022 ਦਾ ਵਿਗਲ ਵੱਜ ਚੁੱਕਾ ਤਾਂ ਉਹਨਾਂ ਨੂੰ ਆਪਣੇ ਵਾਅਦੇ ਯਾਦ ਆ ਰਹੇ ਆ ਸ਼ਾਇਦ। ਤਾਂ ਜਿਹੜਾ ਸਮਾਰਟਫੋਨ ਵਾਲਾ ਵਾਅਦਾ ਕੀਤਾ ਸੀ ਉਹ ਜਲਦੀ ਪੂਰਾ ਕਰਨ ਜਾ ਰਹੇ ਆ। ਅੱਜ ਦੀ ਤਰੀਕ ਰੱਖੀ ਹੋਈ, ਅੱਜ ਪੂਰਾ ਕਰਨ ਜਾ ਰਹੇ ਆ ਉਹ। ਹਾਲਾਂਕਿ ਵਾਅਦਾ ਤਾਂ ਉਹਨਾਂ ਦਾ ਸੀਗਾ ਪੰਜਾਬ ਦੇ ਪੂਰੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ, ਪਰ ਪੌਣੇ 2 ਲੱਖ ਵਿਦਿਆਰਥੀਆਂ ਨੂੰ ਸਮਾਰਟਫੋਨ ਮਿਲਣ ਜਾ ਰਿਹਾ। ਕੀ ਕਹਿਣਾ ਚਾਹੋਗੇ? ਫਸਟ ਫੇਜ਼ ਦੇ ਵਿੱਚ ਇਹ ਕਿਹਾ ਗਿਆ ਕਿ ਪੌਣੇ 2 ਲੱਖ ਦੇ ਕਰੀਬ ਜਿਹੜੇ 12ਵੀਂ ਕਲਾਸ ਦੇ ਵਿਦਿਆਰਥੀ ਆ ਉਹਨਾਂ ਨੂੰ ਦਿੱਤੇ ਜਾਣਗੇ ਜੀ। ਤੇ ਅਜੇ ਪਹਿਲਾਂ 70,000 ਦਾ ਆਰਡਰ ਵੈਸੇ ਆਇਆ, 70,000 ਦੇ ਕਰੀਬ ਅਜੇ ਦੇਣੇ ਆ। ਤੇ ਉਹਦੇ ਵਿੱਚ ਵੀ ਇਹ ਆ ਕਿ ਜ਼ਿਲ੍ਹਾ ਪੱਧਰ ਦੇ ਉੱਤੇ ਅੱਜ ਦਾ ਦਿਨ ਚੂਜ਼ ਕੀਤਾ ਗਿਆ ਜੀ। ਅੱਜ ਦਾ ਦਿਨ ਹੀ ਚੂਜ਼ ਕਿਉਂ ਕੀਤਾ ਗਿਆ? ਨਾਲ ਉਹਨਾਂ ਨੇ ਕਿਹਾ ਕਿ ਇਸ ਕਰਕੇ ਚੂਜ਼ ਕੀਤਾ ਕਿ ਅੱਜ ਜਨਮ ਅਸ਼ਟਮੀ ਵੀ ਆ। ਬਿਲਕੁਲ, ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਖਾਸ ਤੌਰ ਤੇ ਕਿਉਂਕਿ ਇੱਕ ਆਧਾਰ ਆ ਹਿੰਦੂ ਲੌਬੀ ਦੇ ਵਿੱਚ ਵੀ ਜੀ। ਤੇ ਪੰਥਕ ਦੇਖੋ ਕਿ ਅਕਾਲੀ ਦਲ ਦਾ ਆਪਣਾ ਇੱਕ ਕੋਰ ਵੋਟ ਆ ਜਿਹੜਾ ਕਿ ਪੰਥਕ ਹੈਗਾ ਜੀ ਜੀ। ਖਾਸ ਤੌਰ ਤੇ ਰਾਮ ਮੰਦਿਰ ਦੇ ਉੱਤੇ ਜਿੱਦਾਂ ਇਹਨਾਂ ਨੇ ਵਧਾਈ ਦਿੱਤੀ ਆਪ ਜਾ ਕੇ ਜੀ, ਤੇ ਕਈ ਲੋਕਾਂ ਨੇ ਇਹਦੇ ਉੱਤੇ ਕਿੰਤੂ ਪ੍ਰੰਤੂ ਵੀ ਕੀਤਾ ਕਿ ਕੈਪਟਨ ਸਾਹਿਬ ਨੂੰ, ਕਿਉਂਕਿ ਇੱਕ ਸਿੱਖ ਆ, ਉਹਨਾਂ ਨੂੰ ਕਿਸੇ ਹੋਰ ਦੇ ਧਰਮ ਦੇ ਮਾਮਲੇ ਵਿੱਚ ਨਹੀਂ ਪੈਣਾ ਚਾਹੀਦਾ, ਪਰ ਇਹਨਾਂ ਨੇ ਵਧਾਈ ਦਿੱਤੀ। ਅਸਲ ਵਿੱਚ ਉਹ ਵੀ ਸ਼ਾਇਦ ਕੈਸ਼ ਕਰਨ ਦੇ ਲਈ ਸੀ ਕਿ ਹਿੰਦੂ ਵੋਟ ਨੂੰ ਖੋਰਾ ਨਾ ਲੱਗੇ ਜੀ। ਤੇ ਨਾਲ ਨਾਲ ਅੱਜ ਜਨਮ ਅਸ਼ਟਮੀ ਦਾ ਦਿਨ ਚੁਣਨਾ, ਨਾਲ ਕਹਿਣਾ ਕਿ ਇਸ ਦਿਨ ਉੱਤੇ ਜਾਣਗੇ। ਇਸ ਸਭ ਨੂੰ ਵੇਖ ਕੇ ਇੱਕ ਚੀਜ਼ ਤਾਂ ਬਹੁਤ ਜਿਹੜੀ ਸਾਫ਼ ਹੈ ਕਿ ਜਿਹੜੀ ਪੰਜਾਬ ਦੀ ਰਾਜਨੀਤੀ ਕਹ ਲਓ ਜਾਂ ਭਾਰਤ ਦੀ ਰਾਜਨੀਤੀ ਆ ਉਹ ਧਰਮ ਤੇ ਕੇਂਦਰਿਤ ਬਹੁਤ ਜ਼ਿਆਦਾ ਕੀਤੀ ਜਾਂਦੀ, ਬਹੁਤ ਜ਼ਿਆਦਾ ਉਹਨੂੰ ਧਰਮ ਦੇ ਵਿਸ਼ੇ ਨੂੰ ਲੋਕੀ ਪ੍ਰਭਾਵਿਤ ਵੀ ਹੁੰਦੇ ਹਨ। ਬਿਲਕੁਲ, ਇਸ ਚੀਜ਼ ਦੇ ਨਾਲ ਲੋਕਾਂ ਨੂੰ ਬੇਰੁਜ਼ਗਾਰੀ ਕੀ ਆ ਜਾਂ ਕੋਈ ਗਰੀਬੀ ਕੀ ਆ, ਹੋਰ ਕੋਈ ਚੀਜ਼ਾਂ ਸਮੱਸਿਆਵਾਂ ਕੀ ਆ, ਉਹਨਾਂ ਨਾਲ ਸਭ ਕੁਝ ਭੁੱਲ ਜਾਂਦੇ ਆ। ਤੇ ਇਸ ਕਰਕੇ ਲੀਡਰ ਜਿਹੜੇ ਆ ਇਹੋ ਜਿਹੇ ਹੱਥ ਕੰਡੇ, ਹੁਣ ਜਿਹੜਾ ਸਮਾਰਟਫੋਨ ਹੈ ਵੀ ਤਾਂ ਇੱਕ ਹੱਥ ਕੰਡਾ ਹੀ ਆ। ਹੁਣ ਕਿਹਾ ਇਹ ਗਿਆ, ਇਹ ਵਾਅਦਾ ਤਾਂ ਕੀਤਾ ਸੀ 2017 ਦੀਆਂ ਚੋਣਾਂ ਤੋਂ ਪਹਿਲਾਂ ਜੀ, ਉਦੋਂ ਇਹ ਕਿਹਾ ਗਿਆ ਸੀ ਕਿ ਅਸੀਂ ਕਰਾਂਗੇ। ਪਰ ਉਸ ਤੋਂ ਬਾਅਦ ਦਾ ਨੌਜਵਾਨ, ਜਿੱਦਾਂ ਤੁਸੀਂ ਕਿਹਾ ਕਿ ਸਾਰੇ ਨੌਜਵਾਨਾਂ ਨੂੰ ਦਿੱਤੇ ਜਾਣਾ, 3.5 ਸਾਲ ਬਾਅਦ ਇਹ +2 ਕਲਾਸ ਹੁਣ ਤੁਸੀਂ ਦੇਖ ਲਓ, ਉਹ ਵੀ ਸਰਕਾਰੀ ਸਕੂਲਾਂ 'ਚ ਜਿਹੜੇ ਪੜ੍ਹਦੇ ਆ। ਪ੍ਰਾਈਵੇਟ ਸਕੂਲਸ ਵਾਲਿਆਂ ਨੂੰ ਜਿਹੜਾ ਨਹੀਂ ਦਿੱਤੇ ਜਾਣੇ, ਸਿਰਫ ਸਰਕਾਰੀ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਇਹ ਸਮਾਰਟਫੋਨ ਦਿੱਤੇ ਜਾਣੇ ਆ। ਹੁਣ 2017 ਤੋਂ ਪਹਿਲਾਂ ਦਾ ਨਹੀਂ ਵਾਅਦਾ ਕੀਤਾ ਤੇ ਕੈਪਟਨ ਸਾਹਿਬ ਦਾ ਹੁਣ ਦੇਖੋ ਕਿ ਇਹ ਪ੍ਰਚਾਰਿਆ ਜਾ ਰਿਹਾ। ਅੱਜ ਅਖਬਾਰਾਂ ਦੇ ਵਿੱਚ ਦੇਖ ਲਓ ਕਿ ਪਹਿਲੇ ਪੰਨੇ ਦੇ ਉੱਤੇ ਵੱਡੇ ਇਸ਼ਤਿਹਾਰ ਲੱਗੇ ਹੋਏ ਆ ਇਹਨਾਂ ਦੇ, ਕਿੱਡਾ ਜ਼ਿਆਦਾ ਖਰਚ ਕੀਤਾ ਜਾ ਰਿਹਾ ਜੀ।
ਸਿਰਫ ਪ੍ਰਮੋਟ ਕੀਤਾ ਜਾਂਦਾ, ਪ੍ਰਮੋਸ਼ਨ। ਇੱਕ ਪਾਸੇ ਅਸੀਂ ਫੇਸਬੁੱਕ ਦੇ ਉੱਤੇ ਫਿਰ ਗੱਲ ਉਹੀ ਉਹ ਜਿਹੜੀ ਹਰ ਚੀਜ਼ ਨੂੰ ਘੁਮਾ ਕੇ ਜਿਹੜਾ ਰਾਜਨੀਤੀ ਨਾਲ ਜੋੜਿਆ ਜਾ ਰਿਹਾ ਇਹ 2022 ਦੀਆਂ ਚੋਣਾਂ ਨੂੰ ਕੇਂਦਰਿਤ ਕਰਕੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ। ਇੱਕ ਫੇਸਬੁੱਕ ਦੇ ਉੱਤੇ ਵੀਡੀਓ ਪਾਈ ਹੋਈ ਸੀ ਜਿਹਦੇ ਵਿੱਚ ਕਿ 6-7 ਬੰਦੇ ਖੜੇ ਸੀ ਤੇ ਇੱਕ ਮਰੀਜ਼ ਨੂੰ ਇੱਕ ਕੇਲਾ ਫੜਾ ਰਹੇ ਸੀ ਜੀ। ਉਹਦੇ ਉੱਤੇ ਕਾਫੀ ਹਾਸਾ ਮਜ਼ਾਕ ਵੀ ਚੱਲਿਆ। ਬਿਲਕੁਲ ਉਸੇ ਤਰੀਕੇ ਦੇ ਇਹ ਹੈਗੇ ਆ ਕਿ ਇਹ ਦੇਖੋ ਕਿ 315 ਜਾਂ 350 ਦੇ ਕਰੀਬ ਇਹ ਮੋਬਾਈਲ ਫੋਨ ਅੱਜ ਵੰਡਣੇ ਆ ਤੇ ਸਾਰੇ ਥਾਵਾਂ ਦੇ ਉੱਤੇ ਕੈਪਟਨ ਸਾਹਿਬ ਜਾ ਰਹੇ ਆ। ਬਿਲਕੁਲ ਕੈਪਟਨ ਸਾਹਿਬ ਮਾਰਚ ਮਹੀਨੇ ਤੋਂ ਬਾਹਰ ਨਹੀਂ ਨਿਕਲੇ। ਮਾਰਚ ਮਹੀਨੇ ਦੇ ਕਰੋਨਾ ਜਦੋਂ ਦਾ ਚੱਲ ਰਿਹਾ ਆ, ਇਹ ਆਪਣੀ ਸਰਕਾਰੀ ਰਿਹਾਇਸ਼ ਦੇ ਉੱਤੇ ਵੀ ਹੈ ਨਹੀਂ। ਹਾਲਾਂਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਦਾ ਜਿਹੜਾ ਮੁੱਦਾ ਸੀ ਉਹ ਕਿੰਨਾ ਭਖਿਆ ਸੀ, ਬਹੁਤ ਸਾਰੇ ਤਕਰੀਬਨ 100 ਤੋਂ ਉੱਪਰ ਘਰਾਂ ਦੇ ਵਿੱਚ 70 ਵਿਛ ਗਏ ਸੀ ਤੇ ਲੋਕੀ ਉਦੋਂ ਵੀ ਇਹਨਾਂ ਨੂੰ ਕੈਪਟਨ ਸਾਹਿਬ ਨੂੰ ਉਹਨਾਂ ਘਰਾਂ ਤੱਕ ਪਹੁੰਚਣ ਨੂੰ 8-9 ਦਿਨ ਲੱਗ ਗਏ ਸੀ। ਜੀ ਹਾਂਜੀ, ਉੱਥੇ ਨਿਕਲੇ ਆ ਇਹ, ਪਹਿਲੀ ਵਾਰ ਉੱਥੇ ਗਏ ਆ ਮਾਰਚ ਮਹੀਨੇ ਤੋਂ ਬਾਅਦ ਤੇ ਹੁਣ ਇਹ ਆ ਰਹੇ ਆ ਤੇ ਸਾਰੇ ਇਹਨਾਂ ਜ਼ਿਲ੍ਹਿਆਂ ਨੇ ਆਪਣੇ ਕਾਰਕਮਲਾਂ ਦੇ ਨਾਲ ਉਹ ਦੇਣੇ ਆ ਜੀ। ਹੁਣ ਇਹ ਜਿਹੜੇ 350 ਦੇ ਕਰੀਬ ਮੋਬਾਈਲ ਫੋਨ ਆ, ਇਹਨਾਂ ਦੀ ਕੀਮਤ 15 ਲੱਖ ਰੁਪਈਆ ਬਣਦੀ ਆ ਜੀ। ਤੇ ਤੁਸੀਂ ਹੈਰਾਨ ਹੋਵੋਗੇ ਵੀ ਜਿਹੜੇ ਇਹਨਾਂ ਨੇ ਫੰਕਸ਼ਨ ਰੱਖੇ ਆ ਉਹਨਾਂ ਤੱਕ ਪਹੁੰਚਣ ਦੇ ਲਈ ਜਿੰਨੇ ਮੰਤਰੀ ਸੰਤਰੀ ਪੁਲਿਸ ਵਾਲੇ ਆ ਰਹੇ ਆ ਉਹਨਾਂ ਦਾ ਸਿਰਫ ਤੇਲ ਦਾ ਹੀ ਖਰਚਾ 25 ਲੱਖ ਰੁਪਈਆ ਹੈ। ਬਿਲਕੁਲ, ਜਾਨੀ 15 ਲੱਖ ਦੇ ਮੋਬਾਈਲ ਦੇਣ ਦੇ ਲਈ 25 ਲੱਖ ਦਾ ਤੁਸੀਂ ਤੇਲ ਫੂਕਣਾ ਜੀ। ਬਾਕੀ ਦੇ ਜਿਹੜੇ ਫੰਕਸ਼ਨ ਕਰਨੇ ਉਹਦੇ ਵਿੱਚ ਟੈਂਟ ਵੀ ਲੱਗਣੇ ਆ, ਚਾਹ ਪਾਣੀ ਦਾ ਵੀ ਲੱਗਣਾ ਆ, ਜਿਹੜੇ ਮੁਲਾਜ਼ਮ ਲਾਉਣੇ ਆ ਉਹਨਾਂ ਦੀਆਂ ਤਨਖਾਹਾਂ ਇਸ ਫੀਲਡ ਦੇ ਵਿੱਚ ਆਉਣੀਆਂ। ਬਿਲਕੁਲ, ਤੇ ਉਹ ਸਾਰਾ ਤੁਸੀਂ ਲਾ ਲਓ ਵੀ ਇਹ ਕਰੋੜਾਂ ਦੇ ਵਿੱਚ ਸਿਰਫ ਇਹ 15 ਲੱਖ ਦਾ ਪੈਣਾ ਜੀ। ਫਿਰ ਇਸ ਤੋਂ ਬਾਅਦ ਇਹ ਕਿਹਾ ਜਾਣਾ ਕਿ ਸਕੂਲਾਂ ਦੇ ਵਿੱਚ ਦਿੱਤੇ ਜਾਣਗੇ ਕਿਉਂਕਿ ਕਰੋਨਾ ਵਾਇਰਸ ਕਰਕੇ ਕਿਹਾ ਜਾ ਰਿਹਾ ਕਿ ਸਿਰਫ 15 ਇਨਵਾਈਟਡ ਆ ਜੀ। ਹੁਣ ਇਹ ਵੀ ਕਿਸੇ ਦਾ ਕਿਹਾ ਜਾ ਸਕਦਾ ਸੀ ਕਿ ਤੁਸੀਂ ਦੇ ਦਿਓ। ਬਾਦਲ ਸਰਕਾਰ ਵੀ ਇਦਾਂ ਹੀ ਕਰਦੀ ਸੀ, ਸਾਈਕਲ ਇੱਕ ਦਿੱਤੇ ਸੀ ਲੇਡੀਜ਼, ਉਹ ਦੇਖੇ ਹੋਣੇ ਤੁਸੀਂ, ਕੁੜੀਆਂ ਨੂੰ ਦਿੰਦੇ ਹੁੰਦੇ ਸੀ +2 ਵਾਲੀਆਂ ਨੂੰ, ਉਹਦੇ ਉੱਤੇ ਮੋਹਰੇ ਉਹਨਾਂ ਦੀ ਫੋਟੋ। ਫਿਰ ਐਂਬੂਲੈਂਸ ਚਲਾਈਆਂ ਉਹਦੇ ਉੱਤੇ ਉਹਨਾਂ ਦੀ ਫੋਟੋ। ਹਾਲਾਂਕਿ ਜਿਹੜਾ ਐਂਬੂਲੈਂਸ ਵਾਲਾ ਸੀ ਉਹ ਸੈਂਟਰ ਸਰਕਾਰ ਤੋਂ ਆਈਆਂ ਸੀ। ਦੇਖੋ ਇਹਨਾਂ ਕੋਈ ਮਤਲਬ ਨਹੀਂ ਬਣਦਾ, ਪੂਰੇ ਦੇਸ਼ ਦੇ ਵਿੱਚ ਆਈਆਂ ਸੀ, ਪਰ ਜਿਹੜਾ ਸਿਰਫ ਪੰਜਾਬ 'ਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਦੀ ਫੋਟੋ ਲੱਗ ਕੇ ਉਹ ਐਂਬੂਲੈਂਸਾਂ ਚੱਲੀਆਂ। ਉਹਦਾ ਕਾਰਨ ਇਹ ਹੈ ਕਿ ਲੋਕਾਂ ਨੇ ਫੋਟੋ ਦੇਖ ਕੇ ਕਹਿਣਾ ਕਿ ਉਹਨੇ ਬਾਦਲ ਸਾਹਿਬ ਨੇ ਚਲਾਈਆਂ। ਬਿਲਕੁਲ, ਇਸ ਕਰਕੇ ਸਰਕਾਰਾਂ ਕੋਈ ਵੀ ਆ ਜਾਣ, ਚਾਹੇ ਕੈਪਟਨ ਆ ਜਾਵੇ ਚਾਹੇ ਬਾਦਲ ਆ ਜਾਵੇ, ਉਹਨਾਂ ਨੂੰ ਫੋਨ ਤੇ ਵੀ ਜਿਹੜੇ ਕੈਪਟਨ ਸਾਹਿਬ ਦੀ ਫੋਟੋ ਲੱਗਣੀ ਆ ਤੇ ਕਿਹਾ ਇਹ ਜਾ ਰਿਹਾ ਕਿ ਜਦੋਂ ਫੋਨ ਆਨ ਹੋਊਗਾ ਤਾਂ ਪਹਿਲੋਂ ਜਿਹੜੇ ਕੈਪਟਨ ਸਾਹਿਬ ਦੀ ਤਸਵੀਰ ਆਊਗੀ ਉਹਨਾਂ ਨੂੰ ਮੱਥਾ ਟੇਕ ਕੇ ਫਿਰ ਫੋਨ ਸਟਾਰਟ ਹੋਊਗਾ। ਬਿਲਕੁਲ, ਇਹ ਵੀ ਹੋ ਸਕਦਾ ਹੈ ਕਿ ਉਹਦਾ ਪਾਸਵਰਡ ਹੀ ਇਹ ਹੋਵੇ ਜੀ। ਬਿਲਕੁਲ, ਤੇ ਇਹ ਅਜੇ ਪਤਾ ਨਹੀਂ, ਅਜੇ ਹੱਥ 'ਚ ਆਉਣਗੇ ਤੇ ਬੱਚੇ ਦੱਸਣਗੇ ਜਿਹਦੇ ਵਿੱਚ। ਤੇ ਨਾਲ ਕਿਹਾ ਇਹ ਜਾ ਰਿਹਾ ਕਿ ਇਹ ਬਹੁਤ ਸਹੂਲਤ ਆ। ਇਹ ਅਸੀਂ ਇਸ ਕਰਕੇ ਕੈਪਟਨ ਸਾਹਿਬ ਕਹਿ ਰਹੇ ਅਸੀਂ ਨਿਰਣਾ ਇਸ ਕਰਕੇ ਲਿਆ ਕਿ ਬੱਚਿਆਂ ਨੂੰ ਆਨਲਾਈਨ ਸਟੱਡੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਜੀ। ਪਰ ਕਾਈਂਡ ਇਨਫੋਰਮੇਸ਼ਨ ਲਈ ਦੱਸ ਰਿਹਾ ਕਿ 2017 ਵਿੱਚ ਤਾਂ ਕਰੋਨਾ ਵਾਲਾ ਕੋਈ ਸਮੱਸਿਆ ਹੀ ਹੈ ਨਹੀਂ ਸੀ। ਉਦੋਂ ਤਾਂ ਪਤਾ ਹੀ ਨਹੀਂ ਸੀ ਵੀ ਆਨਲਾਈਨ ਵੀ ਇਦਾਂ ਦਾ ਕੰਮ ਹੋ ਜਾਣਾ। ਦੇਖੋ ਉਸ ਚੀਜ਼ ਨੂੰ ਉਦੋਂ ਵੋਟਾਂ ਦੇ ਲਈ ਤੁਸੀਂ ਵਾਅਦਾ ਕੀਤਾ ਸੀ ਤੇ ਅੱਜ ਤੁਸੀਂ ਕਹਿ ਰਹੇ ਆ ਨਹੀਂ, ਮੈਂ ਤਾਂ ਉਹ ਡਿਸੀਜਨ ਤਾਂ ਲਿਆ ਸੀ ਕਿ ਬੱਚਿਆਂ ਨੂੰ ਆਨਲਾਈਨ ਆਪਾਂ ਸਟੱਡੀ ਦੇ ਲਈ ਕਰ ਸਕੀਏ। ਪਰ ਆਨਲਾਈਨ ਉਹਦਾ ਵਿਗਾੜ ਕਿੱਡੇ ਹੋਏ ਆ। ਅੱਜ ਨਿੱਜੀ ਸਕੂਲਾਂ ਦੇ ਵਿੱਚ ਬਿਲਕੁਲ ਕਿੱਦਾਂ ਉਹ ਬੰਦ ਹੋਣ ਦੇ ਕਿਨਾਰੇ ਦੇ ਉੱਤੇ ਹੋ ਗਿਆ, ਕੋਈ ਡਿਸੀਜਨ ਹੀ ਅਜੇ ਤੱਕ ਗਵਰਨਮੈਂਟ ਲੈ ਪਾ ਰਹੀ ਜੀ। ਇਸ ਕਰਕੇ ਜਿਹੜੀ ਸਟੱਡੀ ਆ ਉਹ ਤਾਂ ਖਰਾਬ ਹੋਈ ਆ। ਪਰ ਤੁਸੀਂ ਇਸ ਕ੍ਰੂਸ਼ੀਅਲ ਟਾਈਮ ਨੂੰ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਰਸ਼ੀਆ ਨੇ ਦਵਾਈ ਬਣਾ ਲਈ ਆ, ਉਹ ਚਾਹੁੰਦੀ ਆ ਕਿ ਅਸੀਂ ਪੈਸੇ ਜ਼ਿਆਦਾ ਤੋਂ ਜ਼ਿਆਦਾ ਬਣਾਈਏ ਜੀ। ਸਾਡੀਆਂ ਜਿਹੜੀਆਂ ਸਰਕਾਰਾਂ ਇਹਨਾਂ ਨੂੰ ਇਹ ਆ ਕਿਸੇ ਵੀ ਇਹਨਾਂ ਨੂੰ ਕੋਈ ਗੱਲ ਫਰਕ ਨਹੀਂ ਪੈਂਦਾ ਜੀ। ਜ਼ਹਿਰੀਲੀ ਸ਼ਰਾਬ ਦੇ ਨਾਲ ਮਰਦੇ ਆ, ਮਾਰਨ ਦਿਓ। ਪੁਰਾਤਨ ਸਰੂਪ ਚੋਰੀ ਹੁੰਦੇ ਆ, ਹੋਣ ਦਿਓ ਜੀ। ਅਸੀਂ ਇਹ ਦੇਖਣਾ ਆ ਕਿ ਸਾਨੂੰ ਕਿੱਥੇ ਜਾਣਾ ਚਾਹੀਦਾ। ਬਿਲਕੁਲ, ਸਾਨੂੰ ਧਰਨੇ ਲਾਉਣੇ ਚਾਹੀਦੇ ਆ, ਸਾਡੀ ਵੋਟ ਬੈਂਕ ਪ੍ਰਭਾਵਿਤ ਨਾ ਹੋਵੇ। ਅਸੀਂ ਆਪਣੀ ਵੋਟ ਬੈਂਕ ਨੂੰ ਬਰਕਰਾਰ ਰੱਖੀਏ ਤਾਂ ਕਿ ਲੋਕ ਸਾਡੇ ਨਾਲ ਰਹਿਣ ਕਿ ਹਾਂ ਵੀ ਸਾਡਾ ਲੀਡਰ ਸਾਡਾ ਹੀ ਆ। ਬਿਲਕੁਲ, ਉਹ ਇਹੀ ਆ ਕਿ ਜਿਹੜੇ ਲੋਕਾਂ ਦੇ ਦਰਦ ਜਾਂ ਲੋਕਾਂ ਦਾ ਜਿਹੜੇ ਮੁੱਦੇ ਆ ਉਹ ਕੀ ਆ, ਉਹਨਾਂ ਨਾਲ ਜਿਹੜੀਆਂ ਸਾਡੀਆਂ ਸਰਕਾਰਾਂ ਆ ਉਹਨਾਂ ਨੂੰ ਫਰਕ ਨਹੀਂ ਪੈਂਦਾ। ਉਹਨਾਂ ਦਾ ਕੰਮ ਹੈ ਸਿਰਫ ਰਾਜਨੀਤੀ ਕਰਨੀ ਤੇ ਕਿਹੜੇ ਮੁੱਦੇ ਨਾਲ ਕਿਹੜੇ ਜਿਹੜਾ ਵਿਸ਼ਾ ਹੈ ਉਹਦੇ ਨਾਲ ਰਾਜਨੀਤੀ ਉਹਨਾਂ ਦੀ ਚੱਲਦੀ ਆ, ਉਹਨਾਂ ਦਾ ਮਤਲਬ ਮੰਤਵ ਸਿਰਫ ਉਹਦੇ ਨਾਲ ਹੱਲ ਹੁੰਦਾ ਹੈ ਜੀ। ਜੀ, ਸੋ ਦਲਜੀਤ ਜੀ ਆਪਾਂ ਰਾਜਨੀਤੀ ਦੀ ਗੱਲ ਕਰ ਰਹੇ ਹਾਂ ਤਾਂ ਭਾਰਤ ਦੀ ਰਾਜਨੀਤੀ ਦਿਨ ਬ ਦਿਨ ਕਿੱਦਾਂ ਬਦਲਦੀ ਆ, ਇਹਦੀ ਜਿਹੜੀ ਤਾਜ਼ਾ ਮਿਸਾਲ ਹੈ ਉਹ ਰਾਜਸਥਾਨ ਦੀ ਸਿਆਸਤ ਵੇਖ ਕੇ ਮਿਲਦੀ ਆ। ਕਿਉਂਕਿ ਪਿਛਲੇ 25-30 ਦਿਨਾਂ ਤੋਂ ਜੋ ਕੁਝ ਵੀ ਰਾਜਸਥਾਨ ਦੇ ਵਿੱਚ ਹੋਇਆ ਹੁਣ ਉਹਨੂੰ ਵਿਰਾਮ ਲੱਗ ਗਿਆ। ਕਾਂਗਰਸ ਤੋਂ ਇੱਕ ਸਮੇਂ ਨਾਲ ਤੇ ਬਾਗੀ ਹੋ ਗਏ ਸੀ ਜਿਹੜੇ ਸਚਿਨ ਪਾਇਲਟ ਹੋਣੀ, ਹੁਣ ਗਾਂਧੀ ਪਰਿਵਾਰ ਨੂੰ ਮਿਲ ਕੇ ਤੇ ਵਾਪਸੀ ਕਰਨ ਜਾ ਰਹੇ ਆ। ਵਾਪਸੀ ਹੋ ਗਈ ਇਨਫੈਕਟ ਉਹਨਾਂ ਦੀ ਕਾਂਗਰਸ ਦੇ ਵਿੱਚ। ਕੀ ਕਹਿਣਾ ਚਾਹੋਗੇ? ਕਈ ਦੋਸਤ ਇਹ ਕਹਿੰਦੇ ਆ, ਬਹੁਤ ਵਾਰੀ ਗੱਲਬਾਤ ਵੀ ਹੁੰਦੀ ਆ, ਉਹ ਕਹਿੰਦੇ ਆ ਕਿ ਬੀਜੇਪੀ ਗਲਤ ਕਰਦੀ ਆ ਜੀ, ਕਿ ਇਹ ਸਰਕਾਰਾਂ ਤੋੜਦੀ ਆ ਜੀ। ਮੱਧ ਪ੍ਰਦੇਸ਼ ਦੇ ਵਿੱਚ ਵੀ ਇਹਨਾਂ ਨੇ ਮਾਧਵ ਰਾਓ ਸਿੰਧੀਆ ਨੂੰ ਪੱਟਿਆ ਜੀ। ਬਾਕੀ ਸਟੇਟਾਂ ਦੇ ਵਿੱਚ, ਨਾਰਥ ਈਸਟ ਦੇ ਵਿੱਚ ਵੀ ਗੱਲਾਂ ਇਦਾਂ ਹੀ ਹੁੰਦੀਆਂ ਰਹੀਆਂ ਜੀ।
ਪਰ ਇਹ ਪਰੰਪਰਾ ਚੱਲੀ ਕਿੱਥੋਂ? ਬਿਲਕੁਲ ਇਹ ਕੋਈ ਨਵੀਂ ਪਰੰਪਰਾ ਨਹੀਂ ਜੀ। ਇਹਨਾਂ ਨੂੰ ਸਿਖਾਈ ਕਿ ਨੇ, ਇਹਨਾਂ ਨੇ ਆਪ ਤਾਂ ਇਨਵੈਂਟ ਕੀਤੀ ਨਹੀਂ ਜੀ। ਤੁਸੀਂ ਕਾਰਜਕਾਲ ਲੱਭ ਕੇ ਦੇਖ ਲਓ ਕਾਂਗਰਸ ਸਰਕਾਰਾਂ ਦੇ, ਇਹ ਕੀ ਕਰਦੇ ਰਹੇ ਆ, ਕਿੱਦਾਂ ਇਹਨਾਂ ਨੇ ਰਾਜ ਸਭਾ ਦੇ ਮੈਂਬਰ ਬਣਾਏ ਆ, ਪੱਟੇ ਆ। ਹੁਣ ਮਾਧਵਰਾਵ ਸਿੰਧੀਆ ਜਦੋਂ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਤੋੜੀ ਆ ਜੀ, ਉਸ ਤੋਂ ਬਾਅਦ ਉਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ। ਉਹ ਤੋਂ ਇਹ ਲੱਗਦਾ ਸੀ ਕਿ ਰਾਜਸਥਾਨ ਦੇ ਵਿੱਚ ਵੀ ਸਚਿਨ ਪਾਇਲਟ ਇਹਨੂੰ ਕੁਛ ਇਦਾਂ ਦਾ ਲਾਲਚ ਦੇਣਾ ਆ ਜਾਂ ਇਹਨੂੰ ਮੁੱਖ ਮੰਤਰੀ। ਅਸਲ ਦੇ ਵਿੱਚ ਉਹ ਫੋਨ ਕਾਲ ਆਡੀਓ ਹੋਈ ਸੀ ਇੱਕ ਵਾਇਰਲ, ਉਹਦੇ ਵਿੱਚ ਇਹ ਤਾਂ ਇਹਦੀ ਮੰਗ ਜਾਂ ਇਹਦੇ ਵਿਧਾਇਕ ਵੱਲੋਂ ਇਹ ਮੰਗ ਸੀ ਕਿ ਇਹਨੂੰ ਮੁੱਖ ਮੰਤਰੀ ਬਣਾਇਆ ਜਾਵੇ ਜੀ। ਪਰ ਭਾਜਪਾ ਨੇ ਉਸ ਗੱਲ ਦੇ ਉੱਤੇ ਹੁੰਗਾਰਾ ਨਹੀਂ ਭਰਿਆ ਜੀ। ਜੇ ਤਾਂ ਇਹ ਮੰਨ ਜਾਂਦਾ ਕੋਈ ਮਿਨਿਸਟਰੀ ਦੇ ਵਿੱਚ ਜਾਂ ਕਿੱਦਾਂ, ਉਹਦੇ ਲਈ ਤਾਂ ਸੀ, ਕਿਉਂਕਿ ਪਹਿਲਾਂ ਹੀ ਉਪ ਮੁੱਖ ਮੰਤਰੀ ਸੀ ਜੀ, ਇਹ ਤਾਂ ਪਹਿਲਾਂ ਹੀ ਛੱਡਿਆ ਉਹਨੇ। ਫਿਰ ਇਹ ਮਿਨਿਸਟਰ ਵੀ ਰਿਹਾ ਆ ਸੈਂਟਰ ਦੇ ਵਿੱਚ। 26 ਸਾਲ ਦਾ ਤਾਂ ਸੀ ਜਦੋਂ ਇਹ ਸੰਸਦ ਮੈਂਬਰ ਬਣ ਗਿਆ। 32 ਸਾਲ ਦਾ ਉੱਥੇ ਜਾ ਕੇ ਇਹਨਾਂ ਨੇ ਪ੍ਰਧਾਨ ਬਣਾ ਦਿੱਤਾ, ਮਿਨਿਸਟਰ ਬਣਾਤਾ ਸੀ ਇਹਨੂੰ। 36 ਸਾਲ ਦੇ ਵਿੱਚ ਇਹ ਪ੍ਰਧਾਨ ਬਣ ਗਿਆ ਸੀ। ਕੋਈ ਪ੍ਰਾਪਤੀ ਕੀ ਆ ਕਿ ਰਾਜੇਸ਼ ਪਾਇਲਟ ਦਾ ਮੁੰਡਾ ਆ ਜੀ। ਇਹ ਤੋਂ ਵੀ ਸਾਨੂੰ ਪਤਾ ਲੱਗਦਾ ਆ ਕਿ ਕਿੱਦਾਂ ਇਹਨਾਂ ਲਈ ਪੌੜੀਆਂ ਤਿਆਰ ਹੁੰਦੀਆਂ। ਬਿਲਕੁਲ। ਹੁਣ ਇੱਕ ਹੋਰ ਲਾਲਚ ਹੋਣਾ ਆ, ਕੁਛ ਨਾ ਕੁਛ ਲਾਲਚ ਹੀ ਦੀਦਾ ਸੀ। ਪਰ ਜਦੋਂ ਹੋਇਆ, ਜਿਸ ਤਰ੍ਹਾਂ ਜਿਹੜਾ ਡਾਕਟਰ ਦਾ ਬੇਟਾ ਇੰਜੀਨੀਅਰ, ਡਾਕਟਰ ਦਾ ਜਿਹੜਾ ਬੇਟਾ ਆ ਉਹ ਡਾਕਟਰ ਬਣਦਾ ਆ, ਇੰਜੀਨੀਅਰ ਦਾ ਇੰਜੀਨੀਅਰ ਬਣਦਾ, ਉਸੇ ਤਰ੍ਹਾਂ ਜਿਹੜਾ ਭਾਰਤ 'ਚ ਰਾਜਨੇਤਾ ਜਿੰਨੇ ਵੀ ਆ ਉਹਨਾਂ ਦੇ ਜਿਹੜੇ ਅੱਗੇ ਬੇਟੇ ਲਾ ਲਓ ਜਾਂ ਧੀਆਂ ਲਾ ਲਓ, ਉਹ ਸਾਰੀਆਂ ਮੇਰੇ ਖਿਆਲ ਰਾਜਨੀਤੀ ਜ਼ਰੂਰ ਹੁੰਦਾ। ਦੇਖੋ ਦੇਵ ਸਿੱਧੂ ਸਾਹਿਬ, ਡਾਕਟਰ ਦਾ ਜੇ ਮੁੰਡਾ ਡਾਕਟਰ ਬਣੂਗਾ ਉਹਦਾ ਕਟੀਰੀਆ ਆ ਜੀ, ਉਹਦੇ ਲਈ ਪੜ੍ਹਨਾ ਪਊਗਾ, ਪੜ੍ਹ ਕੇ ਆਊਗਾ। ਬਿਲਕੁਲ। ਇਹ ਨਹੀਂ ਹੈਗਾ ਕਿ ਉਹ ਅਨਪੜ੍ਹਿਆ ਤੇ ਉਹ ਡਾਕਟਰ ਬਣ ਜਾਊਗਾ। ਇੰਜੀਨੀਅਰ ਦਾ ਬੇਟਾ ਜੇ ਇੰਜੀਨੀਅਰ ਬਣੂਗਾ ਉਹ ਗਾਈਡਲਾਈਨਸ ਆ, ਉਹ ਪੜੂਗਾ, ਉਦੋਂ ਨੰਬਰ ਘੱਟ ਨਾ, ਉਹਦੇ ਮਗਰ ਮਿਹਨਤ ਹੋਊਗੀ, ਮਿਹਨਤ ਕੁਛ ਨਾ ਕੁਛ ਜ਼ਰੂਰ ਹੋਊਗੀ, ਚਾਹੇ ਉਹਦੇ ਪੇਰੈਂਟਸ ਦੀ ਜਾਂ ਉਹਦੀ ਜੀ। ਪਰ ਸਾਡੀ ਰਾਜਨੀਤੀ ਵਿੱਚ ਤਾਂ ਮਿਹਨਤ ਦੀ ਲੋੜ ਹੀ ਨਹੀਂ। ਤੁਸੀਂ ਕੀਤੀਆਂ ਖਾਧੀਆਂ ਪ੍ਰਾਪਤੀਆਂ ਜਿਹੜੀਆਂ ਅੱਗੇ ਵਧਣੀਆਂ, ਹੁਣ ਸੁਖਬੀਰ ਬਾਦਲ ਹੋਣੀ ਆ, ਉਹਨਾਂ ਦੀ ਕੀ ਪ੍ਰਾਪਤੀ ਹੈ ਇਸ ਮਾਮਲੇ ਦੇ ਵਿੱਚ? ਕਿਸੇ ਦੇ ਵੀ ਲਾ ਲਓ, ਹਰ ਬੰਦੇ ਨੂੰ ਹੁੰਦਾ ਕਿ ਆਪਣੀ ਔਲਾਦ ਅੱਗੇ ਵਧੇ। ਬਿਲਕੁਲ। ਪਰ ਤੁਹਾਨੂੰ ਇਹ ਵੀ ਦੇਖਣਾ ਪੈਣਾ ਕਿ ਕੀ ਉਸ ਚੀਜ਼ ਦੇ ਲਈ ਉਹ ਸੂਟੇਬਲ ਹੈਗਾ। ਕਈ ਵਾਰੀ ਅਸੀਂ ਆਪਣਾ ਨੁਕਸਾਨ ਆਪ ਕਰ ਬੈਠਦੇ ਹਾਂ। ਬਿਲਕੁਲ। ਇਹ ਬਹੁਤ ਸਾਰੀਆਂ ਐਗਜ਼ਾਮਪਲਸ ਵੀ ਲੈ ਸਕਦੇ ਹਾਂ। ਜਦੋਂ ਹੁਣ ਇਹ ਗਏ ਆ, ਉਸ ਤੋਂ ਬਾਅਦ ਗਹਿਲੋਤ ਸਰਕਾਰ, ਗਹਿਲੋਤ ਵੀ ਗਹਿਲੋਤ ਕਾਫੀ ਹੰਡੇ ਹੋਏ ਆ, ਕਿਉਂਕਿ ਕਾਫੀ ਉਦੋਂ ਤਾਂ ਇਹਨਾਂ ਨੂੰ ਆਸ ਇਹ ਸੀ ਕਿ ਮੈਂ ਸ਼ਾਇਦ ਮੁੱਖ ਮੰਤਰੀ ਬਣ ਜਾਣਾ ਜੀ। ਪਰ ਫਿਰ ਵੀ ਗੁਣਾ ਇਹਦੇ ਉੱਤੇ ਪੈ ਗਿਆ, ਅਸ਼ੋਕ ਗਹਿਲੋਤ ਦੇ ਉੱਤੇ। ਸਰਕਾਰ ਟੁੱਟੀ ਨਹੀਂ ਜੀ। ਦਾਅਵਾ ਤਾਂ ਇਹ ਸੀ ਕਿ 30 ਦੇ ਕਰੀਬ ਮੈਂ ਵਾਪਸ ਲੈ ਲਿਆ ਵਿਧਾਇਕ, ਪਰ ਬਾਅਦ ਦੇ ਵਿੱਚ ਲੈ ਦੇ ਕੇ 3-4 ਕੀ ਇਹਦੇ ਨਾਲ ਰਹਿ ਗਏ ਸੀ। ਬਿਲਕੁਲ। ਜਦੋਂ ਦੇਖਿਆ ਵੀ ਹੁਣ ਕਿਸੇ ਪਾਸੇ ਹੁਣ ਹੈ ਨਹੀਂ, ਬੀਜੇਪੀ ਵੱਲੋਂ ਵੀ ਕੁਝ ਨਹੀਂ ਮਿਲ ਰਿਹਾ ਤੇ ਹੁਣ ਵਾਪਸੀ ਹੋ ਗਈ ਆ। ਤੇ ਕੱਲ ਪੱਤਰਕਾਰਾਂ ਨੇ ਪੁੱਛਿਆ ਵੀ ਅਸ਼ੋਕ ਗਹਿਲੋਤ ਹੋਣੀ ਤਾਂ ਬਹੁਤ ਮਾੜੇ ਸ਼ਬਦ ਤੁਹਾਡੇ ਲਈ ਵਰਤੇ ਆ ਜੀ, ਤੇ ਉਹ ਕਹਿੰਦੇ ਨਹੀਂ ਜੀ, ਉਹ ਸਾਡੇ ਸਨਮਾਨ ਜਾਨੀ ਕਿ ਸਾਡੇ ਜੇ ਕਹਿ ਵੀ ਦਿੱਤਾ ਤਾਂ ਵੀ ਕੋਈ ਗੱਲ ਨਹੀਂ। ਤੇ ਰਾਜਨੀਤੀ ਵਿੱਚ ਇਹ ਵੀ ਆ। ਤੇ ਜੇ ਅੱਜ ਤੋਂ 10 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਵੇਲੇ ਉਹ ਮਾਰਨ ਮਰਾਉਣ ਲਈ ਗੱਲ ਸੀ। ਪਰ ਇਸ ਗੱਲ ਨੂੰ ਅਸੀਂ ਇਹ ਨਾ ਸਮਝੀਏ ਕਿ ਇਹ ਬਹੁਤ ਇਕੱਠੇ ਹੋ ਜਾਣਗੇ। ਕੱਲ ਨੂੰ ਜਦੋਂ ਦਾ ਲੱਗਾ ਤੇ ਇਦਾਂ ਹੀ ਹੋ ਜਾਣਾ। ਪਰ ਇੱਕ ਸ਼ਾਖ ਨੂੰ ਜ਼ਰੂਰ ਧੱਕਾ ਲੱਗਾ। ਹੁਣ ਸਚਿਨ ਪਾਇਲਟ ਨੂੰ ਇੱਕ ਸ਼ੱਕ ਦੀ ਨਿਗਾਹ ਦੇ ਨਾਲ ਰਾਜਨੀਤਿਕ ਗਲਾਰਿਆਂ ਵਿੱਚ ਦੇਖਿਆ। ਪਰ ਮੇਰੇ ਖਿਆਲ ਨਾਲ ਇਹਨਾਂ ਨੂੰ ਸ਼ੱਕ ਸ਼ੁੱਕ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਸਿਰਫ ਆਪਣਾ ਦਾ ਵੇਖਦੇ ਆ। ਜਦੋਂ ਇਹਨਾਂ ਦਾ ਦਾ ਲੱਗਦਾ ਆ, ਜਿੱਧਰ ਫਾਇਦਾ ਹੁੰਦਾ ਆ ਤਾਂ ਉਧਰ ਨੂੰ ਹੋ ਜਾਂਦੇ ਮੇਰੇ ਖਿਆਲ ਨਾਲ ਜਿਹੜੇ ਸਾਡੇ ਰਾਜਨੇਤਾ ਆ। ਕਿਉਂਕਿ ਜਿੱਦਾਂ ਤੁਸੀਂ ਜਿਹੜੀ ਇੰਟਰਵਿਊ ਦੀ ਗੱਲ ਕਰ ਰਹੇ ਤਾਂ ਉਹਨਾਂ ਜਿਹੜਾ ਇੰਟਰਵਿਊ ਲੈਣ ਵਾਲਾ ਸੀਗਾ, ਪੱਤਰਕਾਰ ਨੇ ਉਹਨਾਂ ਤੋਂ ਪੁੱਛਿਆ ਕਿ ਹੁਣ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਅਹੁਦਾ ਮਿਲੂਗਾ, ਜਾਂ ਉਹਨਾਂ ਨੇ ਕਿਹਾ ਮੈਨੂੰ ਅਹੁਦੇ ਦੀ ਲਾਲਸਾ ਹੀ ਹੈ ਨਹੀਂ। ਪਰ ਮੇਰੇ ਖਿਆਲ ਜਿਹੜਾ ਜੋ ਕੁਝ ਵੀ ਇਹ ਸਾਰਾ ਕੁਝ ਹੋਇਆ, ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੰਤਵ ਸੀ ਉਹ ਮੇਰੇ ਖਿਆਲ ਇਹ ਸੀਗਾ ਕਿ ਜਿਹੜਾ ਅਸ਼ੋਕ ਗਹਿਲੋਤ ਹੋਣਾ ਨੂੰ ਹਟਾ ਕੇ ਜਿਹੜਾ ਰਾਜਸਥਾਨ ਦਾ ਮੁੱਖ ਮੰਤਰੀ ਬਣਨਾ। ਉਹ ਤਾਂ ਸ਼ਾਇਦ ਸਾਡੇ ਦਰਸ਼ਕ ਵੀ ਜਾਣਦੇ ਹੋਣਗੇ, ਦੱਸਣ ਦੀ ਲੋੜ ਨਹੀਂ ਤਾਂ ਐਡਾ ਖਲਾਰਾ ਪਾਉਣ ਦੀ ਕੀ ਜ਼ਰੂਰਤ ਸੀ। ਇਹ ਗੱਲ ਤਾਂ ਤੁਸੀਂ ਅੰਦਰ ਬਹਿ ਕੇ ਵੀ ਗੱਲ ਕਰ ਸਕਦੇ ਜੀ, ਹਨਾ। ਤੇ ਉਹ ਤਾਂ ਪਤਾ ਹੀ ਆ। ਬਿਲਕੁਲ। ਜੇ ਕਿੱਦਾਂ ਰਾਜਨੀਤੀ ਨੂੰ ਲੋਕਾਂ ਦੇ ਨਾਲ ਫਿਰ ਜੋੜਿਆ ਜਾਂਦਾ, ਕਿਉਂਕਿ ਉਹਨਾਂ ਵੱਲੋਂ ਬਿਆਨ ਇਹ ਦਿੱਤਾ ਗਿਆ ਕਿ ਜੋ ਕੁਝ ਵੀ ਕੀਤਾ ਮੈਂ ਲੋਕਾਂ ਲਈ ਕੀਤਾ, ਕਿਉਂਕਿ ਲੋਕਾਂ ਦੇ ਮੁੱਦੇ ਜਿਹੜੇ ਆ ਉਹ ਸਰਕਾਰ ਤੱਕ, ਹਾਈ ਕਮਾਂਡ ਤੱਕ ਨਹੀਂ ਸੀ ਪਹੁੰਚ ਰਹੇ। ਸੋ ਜੋ ਕੁਝ ਵੀ ਕੀਤਾ ਉਹਨਾਂ ਕਰਕੇ ਕੀਤਾ। ਸੋ ਬਿਲਕੁਲ ਜਿੱਦਾਂ ਰਾਜਨੀਤੀ ਜਿਹੜੀ ਭਾਰਤ ਦੀ ਕਿੱਦਾਂ ਬਦਲਦੀ ਆ, ਜਾਂ ਭਾਰਤ ਦੇ ਜਿਹੜੇ ਰਾਜਨੇਤਾ ਆ ਉਹ ਸਾਡੇ ਲੋਕਾਂ ਨੂੰ ਕਿੱਦਾਂ ਬੇਵਕੂਫ ਸਮਝਦੇ ਆ ਜਾਂ ਬੇਵਕੂਫ ਬਣਾਉਂਦੇ, ਉਹ ਬਹੁਤ ਵੱਡਾ ਤਾਜ਼ਾ ਮਿਸਾਲ ਹੈ ਉਹਦੀ ਜੀ। ਬਿਲਕੁਲ ਜੀ। ਤਾਂ ਦਲਜੀਤ ਜੀ, ਇਸ ਤੋਂ ਬਾਅਦ ਜੇ ਗੱਲ ਕਰੀਏ ਪਾਕਿਸਤਾਨ ਦੀ ਤੇ ਸਾਊਦੀ ਅਰਬ ਦੀ, ਇਹਨਾਂ ਦੋਵਾਂ ਨੂੰ ਇੱਕ ਦੂਸਰੇ ਦੇ ਬਹੁਤ ਨਜ਼ਦੀਕੀ ਮੰਨਿਆ ਜਾਂਦਾ ਸੀ। ਪਰ ਹੁਣ ਜਿਹੜੇ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਜਿਹੜੀ ਕਹਿ ਸਕਦੇ ਹਾਂ ਦਰਾਰ ਆ ਰਹੀ ਆ, ਜਾਂ ਇੱਕ ਦੂਸਰੇ ਨੂੰ ਇਹ ਅੱਖਾਂ ਵਿਖਾਉਣ ਲੱਗ ਪਏ, ਇਹਦੇ ਕੀ ਕਾਰਨ ਲੱਗਦੇ ਤੁਹਾਨੂੰ? ਸ਼ੁਰੂ ਤੋਂ ਬਹੁਤ ਨੇੜਤਾ ਰਹੀ ਆ ਸਾਊਦੀ ਅਰਬ ਦੀ ਤੇ ਪਾਕਿਸਤਾਨ ਦੀ ਜੀ, ਕਿਉਂਕਿ ਸਭ ਤੋਂ ਪਹਿਲੀ ਤਾਂ ਇਹਨਾਂ ਦੀ ਦੋਨਾਂ ਦੀ ਸਮਾਨਤਾ ਇਹ ਆ ਕਿ ਦੋਨੇ ਇਸਲਾਮਿਕ ਦੇਸ਼ ਹੈਗੇ ਆ ਜੀ। ਇੰਨੀ ਜ਼ਿਆਦਾ ਇਹਨਾਂ ਦੇ ਵਿੱਚ ਹੈਗੀ ਆ ਮਿੱਤਰਤਾ ਸ਼ੁਰੂ ਤੋਂ ਹੀ, ਜਦੋਂ ਦਾ ਇਹ ਬਣਿਆ ਹੋਇਆ ਪਾਕਿਸਤਾਨ, ਕਿਉਂਕਿ ਉਹਨਾਂ ਦੀ ਵੀ ਸਿੰਮਤੀ ਰਹੀ ਆ ਸ਼ੁਰੂ ਤੋਂ ਸਾਊਦੀ ਅਰਬ ਦੀ ਜੀ।
ਪਾਕਿਸਤਾਨ ਦੇ ਨਾਲ। ਦੂਜਾ ਕਿ ਸਾਊਦੀ ਅਰਬ ਹਮੇਸ਼ਾ ਉਸ ਪਾਸੇ ਹੀ ਜਾਂਦਾ ਜਿੱਧਰ ਅਮਰੀਕਾ ਜਾਂਦਾ, ਕਿਉਂਕਿ ਉਹਨਾਂ ਨੂੰ ਆਪਣੇ ਹਿੱਤ ਜਿਹੜੇ ਆ ਜ਼ਿਆਦਾ ਸੇਫ ਲੱਗਦੇ ਆ, ਕਿਉਂਕਿ ਅੱਜ ਵੀ ਉੱਥੇ ਰਾਜ ਘਰਾਣਾ ਇੱਕ ਕਰ ਰਿਹਾ ਆ, ਡੈਮੋਕ੍ਰੇਸੀ ਹੈ ਕੋਈ ਨਹੀਂ। ਉਹਨਾਂ ਨੂੰ ਲੱਗਦਾ ਆ ਕਿ ਅਮਰੀਕਾ ਹੀ ਸਾਨੂੰ ਮੁਸ਼ਕਲ ਦੀ ਘੜੀ ਦੇ ਵਿੱਚ ਸੇਫ ਕਰ ਸਕਦਾ ਜੇ ਇਸ ਖਿੱਤੇ ਦੇ ਵਿੱਚ ਇਜ਼ਰਾਈਲ ਜਾਂ ਈਰਾਨ ਵਰਗੇ ਉਹਦੇ ਦੁਸ਼ਮਣ ਬੈਠੇ ਹੋਣ। ਹੁਣ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜਾਂ ਸਾਲਾਂ ਦੇ ਵਿੱਚ ਇਹ ਜਿਹੜਾ ਗਲਬਾ ਸੀ ਕਿ ਬਦਲਦਾ ਸ਼ੁਰੂ ਹੋ ਗਿਆ। ਪਾਕਿਸਤਾਨ ਜਿਹੜਾ ਕਿ ਹਮੈਤੀ ਸੀ ਅਮਰੀਕਾ ਦਾ, ਇਸੇ ਕਰਕੇ ਸਾਊਦੀ ਅਰਬ ਇਹ ਜਾਣੀ ਇੱਕ ਪਾਸੇ ਦੇ ਮੰਨੇ ਜਾਂਦੇ ਸੀ। ਪਰ ਜਦੋਂ ਦਾ ਇਹ ਚਾਈਨਾ ਵਾਲੇ ਪਾਸੇ ਜਾਣ ਲੱਗ ਗਿਆ ਪਾਕਿਸਤਾਨ, ਉਸ ਤੋਂ ਬਾਅਦ ਅਮਰੀਕਾ ਪਿੱਛੇ ਹਟਣਾ ਸ਼ੁਰੂ ਹੋ ਗਿਆ ਪਾਕਿਸਤਾਨ ਤੋਂ। ਇਹ ਮੁਸ਼ਰਫ ਵੇਲੇ ਸ਼ੁਰੂ ਹੋ ਗਿਆ ਸੀ। ਬਿਲਕੁਲ। ਫਿਰ ਤੁਸੀਂ ਸੀਪੈਕ ਦੀ ਗੱਲ ਲਾ ਲਓ ਕਿ ਉਹਨਾਂ ਨੇ ਬਹੁਤ ਜ਼ਿਆਦਾ ਇਨਵੈਸਟਮੈਂਟ ਕਰ ਦਿੱਤੀ 2013 ਦੇ ਵਿੱਚ ਚਾਈਨਾ ਨੇ। ਉਸ ਤੋਂ ਬਾਅਦ ਇਹਨਾਂ ਦਾ ਕਾਫੀ ਇੱਕ ਬਣ ਗਿਆ ਗਰੁੱਪ ਬਣ ਗਿਆ ਚਾਈਨਾ ਦੇ ਨਾਲ, ਕਿਉਂਕਿ 2018 ਦੇ ਵਿੱਚ ਤੁਸੀਂ ਦੇਖੋ ਇਮਰਾਨ ਖਾਨ ਨੇ ਇਹ ਕਿਹਾ ਸੀ ਕਿ ਇਹ ਜਿਹੜਾ ਸੀਪੈਕ ਆ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੀ ਲੰਘਣਾ ਆ ਚਾਈਨਾ ਤੋਂ ਸ਼ੁਰੂ ਹੋ ਕੇ ਰੋਡ, ਉਹਦਾ ਭਾਈਵਾਲ ਸਾਊਦੀ ਅਰਬ ਨੂੰ ਵੀ ਹੋਣਾ ਚਾਹੀਦਾ। ਉਹਦਾ ਕਾਫੀ ਵਿਰੋਧ ਵੀ ਹੋਇਆ ਉੱਥੇ ਵੀ ਇਹਨੂੰ ਦੋ ਪੱਖੀ ਸਮਝੌਤਾ ਹੋਣਾ ਚਾਹੀਦਾ ਸਾਊਦੀ ਅਰਬ ਦੇ ਨਾਲ, ਕਿਉਂ ਤੁਸੀਂ ਕਰ ਰਹੇ ਆ। ਇਹ ਅਸਲ ਦੇ ਵਿੱਚ ਇਹ ਦਰਸਾਉਂਦਾ ਸੀ, ਉਹਦਾ ਪਿਆਰ ਦਰਸਾਉਂਦਾ ਸੀ ਕਿ ਇਮਰਾਨ ਖਾਨ ਕਾਫੀ ਉਹਨੂੰ ਪਿਆਰ ਕਰਦਾ ਸਾਊਦੀ ਅਰਬ ਨੂੰ। ਨੋ ਡਾਊਟ 1960 ਤੋਂ ਲੈ ਕੇ ਹੁਣ ਤੱਕ ਅਸੀਂ ਦੇਖੀਏ ਵੀ ਜਿਹੜੇ ਉੱਥੇ ਰਾਜ ਘਰਾਣੇ ਦੀਆਂ ਖਾਸ ਤੌਰ ਤੇ ਹੁਣ ਤੱਕ ਜਿੰਨੀ ਵੀ ਫੌਜ ਜਾਂਦੀ ਆ ਉਹਨਾਂ ਦੀ ਸੇਫਟੀ ਕਰਦੀ ਆ ਉਹ ਪਾਕਿਸਤਾਨ ਦੀ ਫੌਜ ਕਰਦੀ ਆ। ਸਾਊਦੀ ਅਰਬ ਦੀ ਆਪਣੀ ਫੌਜ ਉਹਨਾਂ ਦੀ ਰਾਜ ਘਰਾਣਿਆਂ ਦੇ ਵਿੱਚ ਨਹੀਂ ਲਾਉਂਦੇ। ਬਿਲਕੁਲ। ਉਹ ਕਿਉਂ ਨਹੀਂ ਲਾਉਂਦੇ? ਉਹ ਇਸ ਕਰਕੇ ਕਿ ਉਹਨਾਂ ਨੂੰ ਡਰ ਆ ਕਿ ਕਿਤੇ ਜੇ ਸਾਡੇ ਬੰਦੇ ਹੋਣਗੇ ਸਾਡੇ ਵਿਰੁੱਧ ਬਗਾਵਤ ਨਾ ਕਰ ਦੇਣ, ਅਸੀਂ ਬਾਹਰੋਂ ਹੀ ਹਾਇਰ ਕਰੀਏ। ਇਦਾਂ ਹੀ ਹੋਈ ਹੈ ਜਿੰਨੇ ਵੀ ਅਸੀਂ ਦੇਖੀਏ ਕਿ ਜਿਹੜੇ ਉੱਥੇ ਦੇ ਲੋਕਲ ਬੰਦੇ ਹੁੰਦੇ ਉਹਨਾਂ ਨੂੰ ਗੁੱਸਾ ਹੁੰਦਾ, ਉਹ ਫਿਰ ਕਿਸੇ ਵੇਲੇ ਵੀ ਰਾਜ ਪਲਟਾ ਕਰ ਸਕਦੇ ਆ, ਉਹ ਫਿਰ ਪਾਕਿਸਤਾਨ ਤੋਂ ਹੀ ਮੰਗਵਾਉਂਦੇ ਆ। ਇਹੀ ਹੁਣ ਰਿਲੇਸ਼ਨ ਇੱਕ ਹੈਗਾ। ਵੈਸੇ ਅਜੇ ਤੱਕ ਕਰਾਊਨ ਪ੍ਰਿੰਸ ਨੇ ਉਹ ਨਹੀਂ ਕਿਹਾ ਉਹਨਾਂ ਨੇ ਕਿ ਵਾਪਸ ਜਾਓ, ਅਜੇ ਤੱਕ ਵੀ ਸੇਫਟੀ ਪਾਕਿਸਤਾਨ ਦੇ ਵਿੱਚ ਹੈਗੀ। ਪਰ ਇਹ ਵਿਵਾਦ ਕਿਉਂ ਵਧਿਆ ਕਿ ਮਹਿਮੂਦ ਕੁਰੈਸ਼ੀ ਜਿਹੜਾ ਕਿ ਇੱਕ ਵਿਦੇਸ਼ ਮੰਤਰੀ ਆ ਆਪਣੇ ਪਾਕਿਸਤਾਨ ਦਾ, ਉਹਨੇ ਗੱਲ ਕਹਿ ਦਿੱਤੀ ਕਿ ਜਿਹੜੀਆਂ ਇਸਲਾਮਿਕ ਕਾਰਪੋਰੇਸ਼ਨ ਹੈਗੀ ਆ ਉਹਦਾ ਚੀਫ ਹੈਗਾ ਇਹ ਸਾਊਦੀ ਅਰਬ। ਵੀ ਜਦੋਂ ਦੀ ਇਹ 5 ਅਗਸਤ 2019 ਨੂੰ ਜਦੋਂ 370 ਦੀ ਧਾਰਾ ਹਟਾਈ ਗਈ, ਕਸ਼ਮੀਰ ਦੀ ਡਿਵੀਜ਼ਨ ਹੋ ਗਈ ਆ, ਉਸ ਤੋਂ ਬਾਅਦ ਸਾਊਦੀ ਅਰਬ ਨੇ ਸਾਡਾ ਸਾਥ ਨਹੀਂ ਦਿੱਤਾ। ਬਿਲਕੁਲ। ਜਦ ਕਿ ਇਹਨੂੰ ਸਾਥ ਦੇਣਾ ਚਾਹੀਦਾ ਸੀ, ਕਿਉਂਕਿ ਅਸੀਂ ਇਸਲਾਮਿਕ ਕਾਉਂਸਲ ਇਹਦੇ ਵਿੱਚ ਇਹ ਸਾਰੇ ਇਸਲਾਮਿਕ ਜਿਹੜੇ ਦੇਸ਼ ਆ ਉਹ ਵਿੱਚ ਆਉਂਦੇ ਆ, ਇੱਕ ਈਰਾਨ ਨੂੰ, ਮਲੇਸ਼ੀਆ ਨੂੰ ਜਾਂ ਤੁਰਕੀ ਨੂੰ ਛੱਡ ਕੇ। ਦੂਜੇ ਪਾਸੇ ਤੁਰਕੀ ਤੇ ਮਲੇਸ਼ੀਆ ਉਹ ਵੀ ਐਂਟੀ ਹੈਗੇ ਆ ਇਹਦੇ ਸਾਊਦੀ ਅਰਬ ਦੇ, ਉਹ ਇਹਨੂੰ ਥੱਲੇ ਲਾਉਣਾ ਚਾਹੁੰਦੇ ਆ। ਉਹ ਸਮਝਦੇ ਆ ਵੀ ਅਸੀਂ ਉੱਪਰਲੇ ਮੁਲਕ ਆ ਦੂਜੇ ਦੇ ਮੁਸਲਮਾਨਾਂ ਦੇ। ਬਿਲਕੁਲ। ਇਸ ਕਰਕੇ ਉਹ ਇੱਕ ਗੱਲਬਾਜ਼ੀਆ ਬਣਦਾ ਜਾ ਰਿਹਾ ਉਹਨਾਂ ਦਾ ਵੀ, ਉਹਨੇ ਵੀ ਕੋਸ਼ਿਸ਼ ਪੂਰੀ ਕੀਤੀ ਹੋਈ ਆ। ਤੇ ਪਾਕਿਸਤਾਨ ਨੇ ਇਹ ਕਿਹਾ ਕਿ ਜੇ ਇਹ ਨਹੀਂ ਕਰਦਾ, ਜੇ ਇਹ ਕਸ਼ਮੀਰ ਦੀ ਗੱਲ ਨਹੀਂ ਕਰਦਾ, ਫਿਰ ਅਸੀਂ ਦੂਜੇ ਪੱਖ ਦੇ ਉੱਤੇ ਵਿਚਾਰ ਕਰ ਸਕਦੇ ਹਾਂ, ਮਲੇਸ਼ੀਆ ਵੱਲ ਜਾਣ ਦੀ ਗੱਲ ਕਰ ਸਕਦੇ ਹਾਂ ਜਾਂ ਤੁਰਕੀ ਵੱਲ ਜਾਣ ਦੀ ਗੱਲ ਕਰ ਸਕਦੇ ਹਾਂ। ਇਹ ਤੋਂ ਕਾਫੀ ਵਿਵਾਦ ਜਿਹੜਾ ਵੱਧ ਗਿਆ ਤੇ ਨਾਲੇ ਫਿਰ ਸਾਊਦੀ ਅਰਬ ਨੇ ਬਿਆਨ ਜਾਰੀ ਕਰ ਦਿੱਤਾ ਵੀ ਸਾਡਾ $1 ਬਿਲੀਅਨ ਤੁਸੀਂ ਦੇਣਾ ਆ, ਕਰਜ਼ਾ ਲਿਆ ਹੋਇਆ ਆ, ਉਹ ਸਾਡਾ ਵਾਪਸ ਕਰੋ। ਉਸ ਤੋਂ ਬਾਅਦ ਹੁਣ ਹੱਲਾ ਬਹੁਤ ਜ਼ਿਆਦਾ ਵਾਪਰ ਗਿਆ, ਕਿਉਂਕਿ ਪਿਛਲੇ ਮਈ ਮਹੀਨੇ ਤੋਂ ਉਹਨੇ ਤੇਲ ਵੀ ਬੰਦ ਕੀਤਾ ਹੋਇਆ ਇਹਨਾਂ ਦਾ। ਪਿਛਲੇ ਕਹਿੰਦੇ ਪੈਸੇ ਦਿਓ, ਕਿਉਂਕਿ ਇਮਰਾਨ ਖਾਨ ਨੇ ਕੋਸ਼ਿਸ਼ ਬਹੁਤ ਕੀਤੀ। ਈਵਨ ਕਿ ਜਦੋਂ ਇੱਥੇ ਪਾਕਿਸਤਾਨ ਕਰਾਊਨ ਪ੍ਰਿੰਸ ਆਇਆ, ਇਹਨੇ ਗੱਡੀ ਵੀ ਉਹਦੀ ਆਪ ਡਰਾਈਵ ਕੀਤੀ ਇਮਰਾਨ ਖਾਨ ਨੇ, ਪ੍ਰੋਟੋਕੋਲ ਕੋ ਤੋੜ ਕੇ। ਤੇ ਉਹ ਇਸ ਲਈ ਸੀ ਕਿ ਅਸੀਂ ਇਹਨਾਂ ਦੇ ਨਾਲ ਨਜ਼ਦੀਕੀਆਂ ਵਧਾਈਏ, ਪਰ ਉਹ ਇੱਕ ਬਿਆਨ ਦੇ, ਕੁਰੈਸ਼ੀ ਦੇ ਇੱਕ ਬਿਆਨ ਦੇ ਨਾਲ ਹੀ ਉਹ ਕੰਮ ਖਰਾਬ ਹੋ ਗਿਆ। ਤੇ ਹੁਣ ਲੱਗਦਾ ਆ ਕਿ ਪਾਕਿਸਤਾਨ ਜਿਹੜਾ ਕਿ ਪਹਿਲਾਂ ਹੀ ਆਰਥਿਕ ਤੌਰ ਤੇ ਕਾਫੀ ਡਾਮਾਡੋਲ ਆ, ਹੁਣ ਉਹ ਕਰਜ਼ਾ ਚੁਕਾਉਣ ਦੇ ਲਈ ਵੀ ਚਾਈਨਾ ਵੱਲ ਨੂੰ ਦੇਖ ਰਿਹਾ ਕਿ ਸਾਡਾ ਹੁਣ ਕਰਜ਼ਾ ਜਿਹੜਾ ਆ ਚੁਕਾਓ। ਤੇ ਪਰ ਜੇ ਚਾਈਨਾ ਦੀ ਗੱਲ ਕਰੀਏ ਤਾਂ ਚਾਈਨਾ ਵੀ ਜਿਹੜਾ ਭਾਰਤ ਨੂੰ ਘੇਰਨ ਲਈ ਚਾਰੇ ਬੰਨੇ ਜਿਹੜਾ ਆਪਣਾ ਜਾਲ ਆ ਉਹ ਵਿਛਾ ਰਿਹਾ, ਕਿਉਂਕਿ ਉਹ ਸ਼੍ਰੀਲੰਕਾ ਦੇ ਵਿੱਚ ਵੀ ਇਨਵੈਸਟਮੈਂਟ ਕਰ ਰਿਹਾ, ਬੰਗਲਾਦੇਸ਼, ਨੇਪਾਲ, ਪਾਕਿਸਤਾਨ। ਸੋ ਕਿਤੇ ਨਾ ਕਿਤੇ ਉਹ ਵੀ ਆਪਣੇ ਮੰਤਵ ਨਾਲ ਚੱਲ ਰਿਹਾ ਹੈ। ਨਹੀਂ, ਉਹ ਚੱਲ ਤਾਂ ਰਿਹਾ ਆ, ਪਰ ਅੱਜ ਦੀ ਜਿਹੜੀ ਲੜਾਈ ਆ ਮੈਨੂੰ ਨਹੀਂ ਲੱਗਦਾ ਕਿ ਉਹ ਤੋਪਾਂ ਬੰਦੂਕਾਂ ਦੀ ਆ। ਹੁਣ ਦੀ ਅਗਲੀ ਲੜਾਈ ਟ੍ਰੇਡ ਦੀ ਆ। ਜਿਹੜਾ ਟ੍ਰੇਡ ਦੇ ਵਿੱਚ ਅੱਗੇ ਨਿਕਲ ਗਿਆ ਉਹੀ ਦੁਨੀਆ ਦੇ ਉੱਤੇ ਰਾਜ ਕਰੂਗਾ। ਚਾਈਨਾ ਨੇ ਇਹ ਗੱਲ ਬੜੀ ਕਲੀਅਰ ਰੱਖੀ ਹੋਈ ਹੈ ਤੇ ਇੰਡੀਆ ਨੂੰ ਵੀ ਇਸ ਗੱਲ ਦੇ ਉੱਤੇ ਵਰਕਆਊਟ ਕਰਨਾ ਪੈਣਾ ਹੈ, ਚਾਹੇ ਉਹ ਹੁਣ ਅਮਰੀਕਾ ਵਾਲੇ ਜੇ ਪਾਸੇ ਵਿੱਚ ਜਾਂਦਾ ਆ ਤਾਂ ਇਹਨਾਂ ਨੂੰ ਵੀ, ਕਿਉਂਕਿ ਸਾਰੇ ਦੁਨੀਆ ਨੂੰ ਵੀ ਪਤਾ ਆ ਕਿ ਬਹੁਤ ਵੱਡੀ ਮੰਡੀ ਆ। ਕੋਈ ਵੀ ਚੀਜ਼ ਆ ਬਣਾਉਂਦੇ ਆ ਤੁਸੀਂ, ਹੁਣ ਰਸ਼ੀਆ ਨੇ ਜੇ ਦਵਾਈ ਬਣਾ ਵੀ ਲਈ, ਉਹ ਵੇਚਣੀ ਕਿੱਥੇ ਆ? ਬਿਲਕੁਲ। ਵੇਚਣ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਇੰਡੀਆ ਦੱਸਣਾ। ਕਿੱਥੇ ਉਹਨਾਂ ਨੇ ਛੋਟੇ ਛੋਟੇ ਦੇਸ਼ ਲੱਭਣੇ ਆ ਜਿੱਥੇ ਲੱਖਾਂ ਦੇ ਵਿੱਚ ਜਨਸੰਖਿਆ। ਸਿੱਧਾ ਇੰਡੀਆ ਆਉਣਗੇ ਤਾਂ ਤੁਹਾਨੂੰ ਸਿੱਧਾ 1.25 ਕਰੋੜ ਅਰਬ ਦੀ ਆਬਾਦੀ ਮਿਲ ਜਾਣੀ ਆ, ਤੁਹਾਨੂੰ ਸਿੱਧੇ ਕਲਾਇੰਟ ਮਿਲ ਜਾਣੇ ਆ। ਇਸ ਕਰਕੇ ਹਰ ਦੇਸ਼ ਇੱਥੇ ਚਾਹੁੰਦਾ ਆ
ਜੀ ਉਹਨੂੰ ਕਾਊਂਟਰ ਕਰਨ ਦੇ ਲਈ ਜੇ ਇੰਡੀਆ ਕੁਝ ਕਰ ਸਕਦਾ ਆ ਕਿ ਚਾਈਨਾ ਨੂੰ ਕਾਊਂਟਰ ਅਸੀਂ ਕਰਨਾ, ਫਿਰ ਇਹਨਾਂ ਨੂੰ ਲੋੜ ਆ ਕਿ ਇਹ ਵੀ ਇਦਾਂ ਦਾ ਵਪਾਰ ਦੇ ਟ੍ਰੇਡ ਦੇ ਉੱਤੇ ਵਰਕਆਊਟ ਕਰੇ। ਜੀ ਬਿਲਕੁਲ। ਦਲਜੀਤ ਜੀ, ਜੇਕਰ ਟਿੱਪਣੀਆਂ ਦੀ ਗੱਲ ਕਰੀਏ, ਸੁੱਖਾ ਤੂਰ ਹੋਣਾ ਦੀ ਟਿੱਪਣੀ ਆਈ ਆ, ਉਹਨਾਂ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ। ਨਾਲ ਦੀ ਨਾਲ ਜਗਤਾਰ ਸਿੰਘ ਹੋਣਾ ਦੀ ਟਿੱਪਣੀ ਆਈ ਆ, ਉਹਨਾਂ ਨੇ ਮੇਰੇ ਖਿਆਲ ਜਿਹੜੀ ਆਪਾਂ ਰਾਜਨੀਤੀ ਦੀ ਗੱਲ ਕਰ ਰਹੇ ਸੀ ਉਹਦੇ ਤੇ ਕਿਹਾ ਕਿ ਜਿਹੜੀ ਇਹ ਆਮ ਜਨਤਾ ਨੂੰ ਜਿਹੜੇ ਮੂਰਖ ਬਣਾਉਂਦੇ ਆ, ਉਹ ਮੇਰੇ ਖਿਆਲ ਆਪਾਂ ਉਹੀ ਗੱਲ ਕੀਤੀ ਕਿ ਇਹ ਜਿਹੜੀ ਰਾਜਨੀਤੀ ਆ ਕਿਸ ਤਰ੍ਹਾਂ ਬਦਲਦੀ ਆ ਜਾਂ ਕਿੱਦਾਂ ਇਹ ਆਮ ਜਨਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਆ ਰਾਜਨੇਤਾ, ਉਹਨਾਂ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਆ। ਦਲਜੀਤ ਜੀ, ਇਸ ਤੋਂ ਬਾਅਦ ਗੱਲ ਕਰੀਏ ਡਾਕਟਰ ਰਾਹਤ ਇੰਦੋਰੀ ਹੋਣਾ ਦੀ, ਉਰਦੂ ਦੇ ਮਹਾਨ ਸ਼ਾਇਰ ਰਹੇ ਨੇ, ਉਹਨਾਂ ਦਾ ਕੱਲ੍ਹ ਦੇਹਾਂਤ ਹੋ ਗਿਆ। ਮੈਨੂੰ ਉਹਨਾਂ ਦੀਆਂ 2 ਲਾਈਨਾਂ ਚੇਤੇ ਆਉਂਦੀਆਂ। ਉਹ ਕਹਿੰਦੇ ਸੀ, ਆਪ ਹਿੰਦੂ ਮੈਂ ਮੁਸਲਮਾਨ, वो ईसाई ये सिख, छोड़ो ये सियासत यार चलो इश्क करें। सो ਜਿਹੜਾ ਉਰਦੂ ਦੀ ਸ਼ਾਇਰੀ ਦਾ ਖਜ਼ਾਨਾ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਕੀ ਕਹਿਣਾ ਚਾਹੋਗੇ? ਬਹੁਤ ਇੱਕ ਦੁੱਖ ਵੀ ਹੋਇਆ ਇਸ ਗੱਲ ਦਾ ਜੀ, ਕਿਉਂਕਿ ਬੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਆ ਉਸ ਆਦਮੀ ਦੇ ਨਾਲ। ਬਿਲਕੁਲ, ਕਿਉਂਕਿ ਇੱਕ ਦੇਖੋ ਸ਼ੇਰੋ ਸ਼ਾਇਰੀ ਉਹ ਕਰਦੇ, ਵੈਸੇ ਤਾਂ ਉਹਨਾਂ ਨੇ ਹਿੰਦੀ ਫਿਲਮਾਂ ਦੇ ਲਈ ਵੀ ਗਾਣੇ ਲਿਖੇ ਸੀ ਜੀ, ਤੇ ਪਰ ਫਿਰ ਵੀ ਉਹ ਜਾਣੇ ਜਾਂਦੇ ਸੀ ਐਸੇ ਸ਼ਾਇਰ। ਜੀ, ਤੇ ਸ਼ਾਇਰ ਹੁਣ ਵੈਸੇ ਪੰਜਾਬੀ ਦੇ ਵਿੱਚ ਵੀ ਗਜ਼ਲ ਚੱਲ ਪਈ ਆ। ਪਹਿਲਾਂ ਤਾਂ ਇਹ ਆ ਕਿ ਪੰਜਾਬੀ ਲੋਕ ਜ਼ਿਆਦਾਤਰ ਜਿੱਦਾਂ ਜਗਜੀਤ ਸਿੰਘ ਹੁਣੀ ਹੁੰਦੇ ਸੀ, ਉਹਨਾਂ ਨੇ ਬੜਾ ਪ੍ਰਮੋਟ ਕੀਤਾ, ਥੋੜੀ ਮਾਡਰਨ ਕੀਤੀ ਗਜ਼ਲ ਨੂੰ। ਜੀ, ਗਜ਼ਲ ਦੇ ਵਿੱਚ ਵੀ ਬੜਾ ਇੱਕ ਪੋਲਾਈਟ ਜਿਹੀਆਂ ਫੀਲਿੰਗਸ ਹੁੰਦੀਆਂ ਬੋਲਣ ਦਾ। ਪਰ ਰਾਹਤ ਇੰਦੌਰੀ ਸਾਹਿਬ ਨੇ ਜਿੱਦਾਂ ਉਹਨਾਂ ਨੇ ਕਿਹਾ ਕਿ ਕਿਸੇ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ, ਤੇ ਉਹਨਾਂ ਦਾ ਜਿਹੜਾ ਬੋਲਣ ਦਾ ਅੰਦਾਜ਼ ਸੀ ਉਹ ਬਹੁਤ ਨਵੇਕਲਾ ਸੀ। ਬਿਲਕੁਲ, ਖਾਸ ਤੌਰ ਤੇ ਉਹ ਜਿਹੜੇ ਸ਼ਬਦ ਜਿੱਦਾਂ ਉਹ ਬਾਪ ਸ਼ਬਦ ਯੂਜ਼ ਕੀਤਾ, ਉਹ ਗਜ਼ਲ ਦੇ ਸ਼ੇਰਾਂ ਦੇ ਵਿੱਚ ਬੜਾ ਅਟਪਟਾ ਲੱਗਦਾ, ਪਰ ਉਹ ਵੀ ਫਿੱਟ ਕੀਤਾ। ਬਿਲਕੁਲ, ਤੇ ਖਾਸ ਤੌਰ ਤੇ ਅੱਜ ਦੇ ਜਿਹੜੇ ਸ਼ਾਇਰ ਜਿਸ ਤਰੀਕੇ ਨਾਲ ਉਹਨਾਂ ਨੇ ਉਹ ਸ਼ੇਰ ਗਾਇਆ, ਬੋਲਿਆ, ਉਹ ਮਤਲਬ ਇਹ ਐਂ ਲੱਗਦਾ ਸੀ ਕਿ ਸ਼ਾਇਦ ਉਹਨਾਂ ਲਈ ਬਣਿਆ ਆ, ਜਿਸ ਤਰੀਕੇ ਨਾਲ ਉਹਨਾਂ ਨੇ ਉਹ ਇੱਕ ਇੱਕ ਸ਼ਬਦ ਉਹਦੇ ਵਿੱਚ ਪਰੋਇਆ। ਬਿਲਕੁਲ, ਤੇ ਉਹ ਅੱਜ ਦੇ ਖਾਸ ਤੌਰ ਤੇ ਜਦੋਂ ਉਹਨਾਂ ਦਾ ਜਨਮ 1950 ਦੇ ਵਿੱਚ ਹੋਇਆ ਸੀ, ਜਦੋਂ ਸੰਵਿਧਾਨ ਲਾਗੂ ਹੋਇਆ ਜੀ, ਤੇ ਮੌਤ ਉਦੋਂ ਹੋਈ ਆ ਜਦੋਂ ਸੰਵਿਧਾਨ ਦੀ ਹੁਣ ਖਤਰੇ ਦੇ ਵਿੱਚ ਇੰਡੀਆ ਵਿੱਚ ਕਿਹਾ ਜਾਂਦਾ ਕਿ ਰੋਜ਼ਾਨਾ ਕੁਛ ਨਾ ਕੁਛ ਪੜ੍ਹਨ ਨੂੰ ਮਿਲ ਜਾਂਦਾ ਕਿ ਲਾਅ ਚੇਂਜ ਕਰਨ ਵੱਲ ਨੂੰ ਆ ਜੀ। ਇਸ ਦਰਮਿਆਨ ਉਹਨਾਂ ਨੂੰ ਲੱਗਦਾ ਸੀ ਕਿ ਬਹੁਤ ਕੁਝ ਦੇਖਿਆ ਵੀ ਹੋਏਗਾ, ਤੇ ਇਸ ਕਰਕੇ ਉਹਨਾਂ ਦੀ ਜੋ ਸ਼ਾਇਰੀ ਵੀ ਸੀ ਉਹਦੇ ਵਿੱਚ ਕਈ ਵਾਰੀ ਬਹੁਤ ਗੰਭੀਰ ਗੱਲਾਂ ਵੀ ਹੋ ਜਾਂਦੀਆਂ ਸੀ। ਖਾਸ ਤੌਰ ਤੇ ਜਿਹੜੇ ਅਲਪ ਸੰਖਿਅਕ ਆਪਾਂ ਕਹਿ ਸਕਦੇ ਘੱਟ ਗਿਣਤੀ ਲੋਕ, ਉਹਨਾਂ ਵਿੱਚ ਆਪਾਂ ਸਿੱਖ ਵੀ ਹੋ ਜਾਂਦੇ ਹਾਂ, ਕਿਉਂਕਿ ਸਾਨੂੰ ਇਹ ਲੱਗਦਾ ਸੀ ਉਹ ਸਾਡੀ ਗੱਲ ਕਰਦਾ, ਕਿਉਂਕਿ ਉਹਨਾਂ ਦੇ ਜ਼ਿਆਦਾਤਰ ਸ਼ੇਰੋ ਸ਼ਾਇਰੀ ਕਿਉਂਕਿ ਆਪ ਮੁਸਲਮਾਨ ਸੀਗੇ। ਬਿਲਕੁਲ, ਤੇ ਸਾਨੂੰ ਵੀ ਇਹ ਲੱਗਦਾ ਸੀ ਕਿ ਬਹੁਤ ਗਿਣਤੀ ਲੋਕਾਂ ਦੇ ਵਿੱਚ ਸਾਨੂੰ ਥੋੜੀ ਜਿਹੀ ਸਮੱਸਿਆ ਆ ਜਾਂਦੀ, ਸਰਕਾਰਾਂ ਤੇ ਵੀ ਸਿੱਧੀ ਟਕੋਰ ਕਰਦੇ ਸੀ, ਚਾਹੇ ਉਹ ਕਾਂਗਰਸ ਸਰਕਾਰ ਵੇਲੇ ਵੀ ਕਰਦੇ ਰਹੇ ਆ ਤੇ ਭਾਜਪਾ ਵੇਲੇ ਵੀ ਕਰਦੇ ਰਹੇ ਆ ਜੀ। ਤੇ ਇਹ ਕਿਹਾ ਜਾਂਦਾ, ਵੈਸੇ ਉਹਨਾਂ ਦਾ ਟਵੀਟ ਆਇਆ ਸੀ ਇਹ ਵੀ ਕਰੋਨਾ ਹੋ ਗਿਆ ਉਹਨਾਂ ਨੂੰ ਜੀ, ਪਰ ਸ਼ਾਮ ਨੂੰ ਉਹਨਾਂ ਦੀ ਫਿਰ ਡੈਥ ਹੋ ਗਈ ਆ, ਕਿਉਂਕਿ ਦਿਲ ਦੇ ਵੀ ਮਰੀਜ਼ ਸੀਗੇ। ਬਿਲਕੁਲ, ਤੇ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਉਹਨਾਂ ਨੂੰ ਸ਼ਾਂਤੀ ਦੇਵੇ ਜੀ। ਬਿਲਕੁਲ, ਸੋ ਜਿੱਦਾਂ ਕਿਹਾ ਜਾਂਦਾ ਕਿ ਉਰਦੂ ਸ਼ਾਇਰੀ ਦਾ ਜਿਹੜਾ ਖਜ਼ਾਨਾ ਸੀਗਾ ਉਹ ਸਾਡੇ ਤੋਂ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਸੋ ਜਿਹੜਾ ਇੰਡੋਜ਼ ਟੀਵੀ ਦਾ ਅਦਾਰਾ ਆ ਉਹ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਆ। ਦਲਜੀਤ ਜੀ, ਇਹਦੇ ਨਾਲ ਹੀ ਜਿਹੜਾ ਵੇਲਾ ਹੋ ਚੁੱਕਾ ਜੀ ਦਰਸ਼ਕਾਂ ਤੋਂ, ਦੋਸਤਾਂ ਤੋਂ ਇਜਾਜ਼ਤ ਲੈਣ ਦਾ। ਤੁਸੀਂ ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੇ ਹਫ਼ਤੇ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਆਪਣਾ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ, ਆਪਣੀਆਂ ਟਿੱਪਣੀਆਂ ਸਾਡੇ ਤੱਕ ਜ਼ਰੂਰ ਪਹੁੰਚਾਇਓ, ਅਤੇ ਜੇਕਰ ਪ੍ਰੋਗਰਾਮ ਚੰਗਾ ਲੱਗਾ ਤਾਂ ਅੱਗੇ ਸਾਂਝਾ ਵੀ ਜ਼ਰੂਰ ਕਰਿਓ। ਤੁਸੀਂ ਇੱਦਾਂ ਹੀ ਦੇਖਦੇ ਰਿਹਾ ਕਰੋ ਇੰਡੋਜ਼ ਟੀਵੀ ਆਸਟ੍ਰੇਲੀਆ। ਇਹ ਪ੍ਰੋਗਰਾਮ ਹਰ ਬੁੱਧਵਾਰ, ਹਰ ਐਤਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਕੀਤਾ ਜਾਂਦਾ। ਇਹਦੇ ਵਿੱਚ ਤੁਸੀਂ ਆਪਣੇ ਸਵਾਲਾਂ ਨਾਲ, ਆਪਣੇ ਟਿੱਪਣੀਆਂ ਨਾਲ ਸ਼ਿਰਕਤ ਜ਼ਰੂਰ ਕਰਿਆ ਕਰੋ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫ਼ਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।